ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ। ਮੁੰਬਈ ਦੀਆਂ ਸੰਗਤਾਂ ਖਾਸ ਕਰਕੇ ਇਹ ਬੇਨਤੀ ਨੂੰ ਧਿਆਨ ਨਾਲ ਸੁਣਨ ਔਰ ਵੱਧ ਤੋਂ ਵੱਧ ਸ਼ੇਅਰ ਕਰਨ। ਤਈ ਪ੍ਰਕਾਸ਼ ਹਮਾਰਾ ਭਇਓ, ਪਟਨਾ ਸ਼ਹਿਰ ਵਿਖੇ ਭਵ ਲਇਓ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਪਾਵਨ ਪਵਿੱਤਰ ਪ੍ਰਕਾਸ਼ ਗੁਰਪੁਰਬ 17 ਜਨਵਰੀ ਨੂੰ ਆ ਰਿਹਾ। ਇਸੇ ਸਬੰਧ ਦੇ ਵਿੱਚ 16 ਔਰ 17 ਜਨਵਰੀ ਨੂੰ ਗੁਰਦੁਆਰਾ ਧੰਨ ਪੋਠੋਹਾਰ ਨਗਰ, ਸਾਂਤਾ ਕਰੂਜ਼, ਵੈਸਟ ਮੁੰਬਈ ਵਿਖੇ 2 ਰੋਜ਼ਾ ਦਾਸਾਂ ਵੱਲੋਂ ਸਮਾਗਮ ਰੱਖਿਆ ਗਿਆ। 16 ਤਰੀਕ ਰਾਤ ਨੂੰ ਤਕਰੀਬਨ 8:30 ਤੋਂ 10:30 ਵਜੇ ਤੱਕ ਦਾਸ ਕੀਰਤਨ ਦੀ ਹਾਜ਼ਰੀ ਭਰੇਗਾ। 17 ਤਰੀਕ ਨੂੰ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਆਗਮਨ ਪੁਰਬ ਹੈ। ਸਵੇਰੇ 11:15 ਤੋਂ 12 ਵਜੇ ਤੱਕ ਦਾਸ ਕੀਰਤਨ ਦੀ ਹਾਜ਼ਰੀ ਭਰੇਗਾ। ਔਰ ਵਿਸ਼ੇਸ਼ ਬੇਨਤੀ ਧਿਆਨ ਨਾਲ ਸੁਣਿਓ, 17 ਤਰੀਕ ਨੂੰ ਰਾਤੀ 9 ਤੋਂ ਅੰਮ੍ਰਿਤ ਵੇਲੇ 3 ਵਜੇ ਤੱਕ ਰਹਿਣ ਸਬਾਈ ਸਮਾਗਮ ਰੱਖੇ ਗਏ ਨੇ ਪਹਿਲੀ ਵਾਰੀ ਦਾਸਾਂ ਵੱਲੋਂ ਮੁੰਬਈ ਵਿਖੇ। ਜਿੰਨੇ ਵੀ ਰੋਜ਼ ਪਰਿਵਾਰਕ ਮੈਂਬਰ ਤੁਸੀਂ ਸੁਣਦੇ ਹੋ, ਮੁੰਬਈ ਦੀਆਂ ਸੰਗਤਾਂ ਜਾਂ ਜਿੰਨੇ ਵੀ ਨੇੜੇ ਨੇੜੇ ਦੇ ਇਲਾਕੇ ਨੇ, ਜੋ ਤੁਸੀਂ ਪਿਆਰ ਦੇ ਵਿੱਚ ਰੋਜ਼ ਕੀਰਤਨ ਸੁਣਦੇ ਹੋ, ਪਰਿਵਾਰਕ ਮੈਂਬਰ ਹੋ, ਇਹ ਮੇਰੀ ਬੇਨਤੀ ਪਿਆਰਿਓ, ਪਹਿਲੀ ਵਾਰੀ ਰਹਿਣ ਸਬਾਈ ਸਮਾਗਮ ਅਸੀਂ ਰੱਖਿਆ ਮੁੰਬਈ ਵਿਖੇ। ਵਹੀਰਾਂ ਘੱਤ ਕੇ ਸਾਰੇ ਰੁਝੇਵਿਆਂ ਦਾ ਤਿਆਗ ਕਰਕੇ ਸਾਰੀਆਂ ਸੰਗਤਾਂ ਨੇ ਦਰਸ਼ਨ ਦੇਣ ਦੀ ਕਿਰਪਾਲਤਾ ਕਰਨੀ। ਔਰ ਸਭ ਨੂੰ ਪਤਾ ਹੈ, ਰਹਿਣ ਸਬਾਈ ਮਤਲਬ ਫਾਸਟ ਟਰੈਕ ਕੰਮ। ਜਿਵੇਂ ਅਸੀਂ ਕੋਈ ਵੀਜ਼ਾ ਅਪਲਾਈ ਕਰਦੇ, ਇੱਕ ਹੁੰਦਾ ਨੋਰਮਲ ਪ੍ਰੋਸੈਸ, ਇੱਕ ਹੁੰਦਾ ਫਾਸਟ ਟਰੈਕ। ਫਾਸਟ ਟਰੈਕ ਦੇ ਵਿੱਚ ਕੰਮ ਛੇਤੀ ਹੋ ਜਾਂਦਾ। ਔਰ ਰਹਿਣ ਸਬਾਈਆਂ ਦਾ ਸਭ ਨੂੰ ਪਤਾ ਹੈ, ਇੱਕ ਰਾਤ ਦੇ ਬਦਲੇ ਕਿਵੇਂ ਬਾਬਾ ਦੀਪ ਸਿੰਘ ਜੀ ਸਾਡੇ ਰੁਕੇ ਹੋਏ ਕੰਮ ਚਲਾਉਂਦੇ ਨੇ। ਇੱਕ ਰਾਤ ਦੇ ਬਦਲੇ ਕਿੰਨੀਆਂ ਦੁੱਖਾਂ ਦੀਆਂ ਸਾਡੀਆਂ ਰਾਤਾਂ ਕੱਟ ਦਿੰਦੇ ਨੇ। ਇੱਕ ਰਾਤ ਜਾਗਣ ਦੇ ਪਿੱਛੇ ਕਿੰਨੇ ਕਾਰਜ ਸਾਡੇ ਸਵਾਰਦੇ ਨੇ ਬਾਬਾ ਦੀਪ ਸਿੰਘ ਜੀ। ਇਹ ਸਾਰੇ ਪਰਿਵਾਰਕ ਮੈਂਬਰਾਂ ਨੂੰ ਭਲੀ ਭਾਂਤ ਪਤਾ ਹੈ। ਬਾਬਾ ਆਨੰਦ ਸਿੰਘ ਸਾਹਿਬ ਦਾ ਵੀ ਬਚਨ ਹੈ, ਕਹਿੰਦੇ ਤੂੰ ਇੱਕ ਰਾਤ ਗੁਰੂ ਦੇ ਲੇਖੇ ਲਾ ਦੇ, ਪਤਾ ਨਹੀਂ ਗੁਰੂ ਨੇ ਤੇਰੀਆਂ ਕਿੰਨੀਆਂ ਕੁ ਦੁੱਖਾਂ ਦੀਆਂ ਰਾਤਾਂ ਕੱਟ ਦੇਣੀਆਂ ਨੇ। ਆਓ ਪਿਆਰਿਓ, ਆਪਣੇ ਦੁੱਖਾਂ ਦੀਆਂ ਰਾਤਾਂ ਨੂੰ ਕਟਵਾਉਣ ਵਾਸਤੇ, ਪੁੱਠੇ ਕਰਮਾਂ ਨੂੰ ਸਿੱਧਿਆਂ ਕਰਵਾਉਣ ਵਾਸਤੇ, ਰੁਕੇ ਹੋਏ ਕੰਮਾਂ ਨੂੰ ਚਲਵਾਉਣ ਵਾਸਤੇ ਆਓ ਰਹਿਣ ਸਬਾਈ ਸਮਾਗਮ ਦੇ ਵਿੱਚ ਸਾਰੀਆਂ ਸੰਗਤਾਂ ਵਹੀਰਾਂ ਘੱਤ ਕੇ ਪਹੁੰਚੋ। 9 ਵਜੇ ਤੋਂ 17 ਤਰੀਕ 17 ਜਨਵਰੀ ਰਾਤ ਨੂੰ 9 ਵਜੇ ਤੋਂ ਅੰਮ੍ਰਿਤ ਵੇਲੇ 3 ਵਜੇ ਤੱਕ ਇਹ ਸਮਾਗਮ ਹੋਣਗੇ। ਅਗਲੇ ਦਿਨ ਬੇਸ਼ੱਕ ਬੱਚਿਆਂ ਦੀ ਸਕੂਲ ਦੀ ਛੁੱਟੀ ਨਾ ਵੀ ਹੋਵੇ ਨਾ, ਛੁੱਟੀ ਕਰਵਾ ਲਓਗੇ, ਕੋਈ ਫਰਕ ਨਹੀਂ ਪੈਣਾ। ਉੱਦਾਂ ਸਾਡੇ ਘਰਾਂ 'ਚ ਕੋਈ ਰੁਝੇਵਾਂ ਆ ਜੇ, ਵਿਆਹ ਸ਼ਾਦੀ ਦਾ ਕਾਰਜ ਆ ਜੇ, 5-5 ਦਿਨ ਅਸੀਂ ਬੱਚਿਆਂ ਨੂੰ ਸਕੂਲ ਨਹੀਂ ਭੇਜਦੇ। ਮੈਂ ਨਹੀਂ ਕਹਿੰਦਾ ਬੱਚੇ ਪੜ੍ਹਨ ਨਾ, ਵੱਧ ਤੋਂ ਵੱਧ ਪੜ੍ਹਾਈਆਂ ਕਰਨ, ਪਰ ਜੇ ਗੁਰੂ ਨਿਮਿਤ ਤੁਸੀਂ ਇੱਕ ਛੁੱਟੀ ਵੀ ਬੱਚਿਆਂ ਨੂੰ ਕਰਵਾ ਲਓਗੇ ਤੇ ਪੜ੍ਹਾਈ ਵਿੱਚ ਵੀ ਗੁਰੂ ਸਾਹਿਬ ਬਰਕਤ ਪਾਉਣਗੇ, ਵਾਧਾ ਪਾਉਣਗੇ। ਕੋਈ ਬਹਾਨੇਬਾਜ਼ੀ ਨਹੀਂ ਕਰਨੀ। ਸਾਰੀਆਂ ਸੰਗਤਾਂ ਨੇ ਤਕਰੀਬਨ 8 ਵਜੇ ਦੇ ਕਰੀਬ ਗੁਰਦੁਆਰਾ ਸਾਹਿਬ ਪਹੁੰਚ ਜਾਣਾ, ਚੌਂਕੜੇ ਮਾਰ ਕੇ ਬਹਿ ਜਾਣਾ। ਲੰਗਰ ਪ੍ਰਸ਼ਾਦ ਛਕਣ ਤੋਂ ਬਾਅਦ 9 ਤੋਂ 3 ਵਜੇ ਤੱਕ ਆਪਾਂ ਸਾਰੀ ਰਾਤ ਰਹਿਣ ਸਬਾਈ ਕੀਰਤਨ ਕਰਾਂਗੇ। ਨਾਲ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਜੀ ਆਇਆਂ ਕਵਾਂਗੇ। ਇਹ ਸਾਰਾ ਪ੍ਰੋਗਰਾਮ ਸਾਡੇ YouTube ਚੈਨਲ ਭਾਈ ਅਮਨਦੀਪ ਸਿੰਘ ਜੀ ਆਫੀਸ਼ੀਅਲ ਚੈਨਲ ਦੇ ਉੱਤੇ ਲਾਈਵ ਦਿਖਾਇਆ ਜਾਏਗਾ। ਵੱਧ ਤੋਂ ਵੱਧ ਇਹ ਸਮਾਗਮ ਸ਼ੇਅਰ ਵੀ ਕਰ ਦਿਓ। ਔਰ ਇਸ ਸਮਾਗਮ ਦੀ ਹੋਰ ਜਾਣਕਾਰੀ ਪ੍ਰਾਪਤ ਕਰਨ ਵਾਸਤੇ ਜੋ TV ਸਕਰੀਨ ਦੇ ਉੱਤੇ ਨੰਬਰ ਚੱਲ ਰਿਹਾ, ਇਸ ਨੰਬਰ 'ਤੇ ਆਪ ਜੀ ਸੰਪਰਕ ਕਰ ਸਕਦੇ ਹੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਰੀ ਸੰਗਤ, ਸਭ ਤੋਂ ਪਹਿਲਾਂ ਦਾਸ ਅਮਨਦੀਪ ਸਿੰਘ ਔਰ ਆਪਣੇ ਇਹ ਸਾਰੇ ਪਰਿਵਾਰਕ ਮੈਂਬਰਾਂ ਨੂੰ ਅਸੀਸ ਬਖਸ਼ੋ, ਤਾਂ ਜੋ ਕੀਰਤਨ ਦੁਆਰਾ ਅਸੀਂ ਆਪ ਜੀਆਂ ਦੀ ਸੇਵਾ ਕਰ ਸਕੀਏ। ਪਿਆਰ ਸਹਿਤ ਸਾਰੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜ਼ਿੰਦਗੀ ਦੀਆਂ ਕੁਝ ਸੱਚਾਈਆਂ ਨੇ। ਪੁੱਤਰ ਦੀ ਪਰਖ ਵਿਆਹ ਤੋਂ ਬਾਅਦ। ਇੱਕ ਵਾਰੀ ਬੋਲੋ ਵਾਹਿਗੁਰੂ ਵਾਹਿਗੁਰੂ। ਜਦੋਂ ਪੁੱਤਰ ਦਾ ਵਿਆਹ ਹੋ ਜਾਂਦਾ ਹੈ ਨਾ, ਅਸਲੀਅਤ ਦੇ ਵਿੱਚ ਉਹਦੀ ਪਰਖ ਹੁੰਦੀ ਹੀ ਤਾਂ ਹੈ, ਨਹੀਂ ਤੇ ਬਹੁ ਗਿਣਤੀ ਇਦਾਂ ਹੀ ਹੈ। ਭਾਈ ਗੁਰਦਾਸ ਜੀ ਜਿਵੇਂ ਕਹਿੰਦੇ ਨਾ, ਵੱਖ ਹੋਵੇ ਪੁੱਤ ਰੰਨ ਲੈ, ਮਾਂ ਪਿਓ ਦੇ ਉਪਕਾਰ ਵਿਸਾਰੇ। ਜ਼ਿੰਦਗੀ ਦੀ ਇਹ ਸੱਚਾਈ ਹੈ। ਪੁੱਤਰ ਦੀ ਪਰਖ ਵਿਆਹ ਤੋਂ ਬਾਅਦ, ਧੀ ਦੀ ਪਰਖ ਜਵਾਨੀ ਦੇ ਵਿੱਚ। ਕਹਦੇ ਵਾਹਿਗੁਰੂ ਵਾਹਿਗੁਰੂ। ਜਦੋਂ ਬੱਚੀ ਜਵਾਨ ਹੁੰਦੀ ਹੈ ਨਾ,
ਉਹ ਪਿਓ ਦੀ ਪੱਗ ਨੂੰ ਉੱਚਾ ਚੁੱਕਦੀ ਏ ਕਿ ਜ਼ਮੀਨ ਤੇ ਰੋਲਦੀ ਏ, ਇਹ ਤੇ ਪਤਾ ਉਦੋਂ ਲੱਗਦਾ ਹੈ। ਅਗਲੀ ਗੱਲ, ਪਤੀ ਦੀ ਪਰਖ ਪਤਨੀ ਦੀ ਬਿਮਾਰੀ ਦੇ ਵਿੱਚ। ਕਹਦੇ ਵਾਹਿਗੁਰੂ ਵਾਹਿਗੁਰੂ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਤੇ ਪਤਨੀ ਦੀ ਪਰਖ ਪਤੀ ਦੀ ਗਰੀਬੀ ਦੇ ਵਿੱਚ। ਬੰਦੇ ਦੇ ਕੋਲ ਧਨ ਅੱਜ ਘਟ ਗਿਆ, ਸੁੱਖ ਸਹੂਲਤਾਂ ਘਟ ਗਈਆਂ ਨੇ। ਪਹਿਲੇ ਸ਼ਾਹੂਕਾਰੀ ਸੀ, ਹੁਣ ਆ ਗਈ ਗਰੀਬੀ। ਪਤਨੀ ਦੀ ਪਰਖ ਹੁੰਦੀ ਹੀ ਤਾਂ ਹੈ ਕਿ ਸਾਥ ਦੇਣ ਵਾਲੀ ਏ ਕਿ ਛੱਡ ਕੇ ਜਾਣ ਵਾਲੀ ਏ। ਕਹਦੇ ਵਾਹਿਗੁਰੂ ਵਾਹਿਗੁਰੂ। ਅਗਲੀ ਗੱਲ ਵੀ ਬੜੀ ਖੂਬਸੂਰਤ ਤੇ ਔਰ ਜ਼ਿੰਦਗੀ ਦੀ ਸੱਚਾਈ ਹੈ। ਮਿੱਤਰ ਦੀ ਪਰਖ ਮੁਸੀਬਤ ਦੇ ਵਿੱਚ। ਜਦੋਂ ਮੁਸੀਬਤ ਬੰਦੇ ਤੇ ਬਣਦੀ ਹੈ ਨਾ, ਉਦਾਂ ਤੇ ਪਹਿਲੇ ਬੜਾ ਹੀ ਮਾਣ ਕਰਦਾ, ਮੇਰਾ ਦੋਸਤ ਏ, ਇੱਕ ਆਵਾਜ਼ ਮੈਂ ਦੇਣਾ 20 ਮੁੰਡੇ ਇਕੱਠੇ ਹੋ ਜਾਂਦੇ, 20 ਦੋਸਤ ਆ ਜਾਂਦੇ ਨੇ ਮੇਰੇ। ਪਰ ਜਦੋਂ ਬਣਿਆ ਮੁਸ਼ਕਲ ਦਾ ਸਮਾਂ, ਉਦੋਂ ਆਵਾਜ਼ ਜਦੋਂ ਤੂੰ ਦਿੱਤੀ, ਕਿਹੜਾ ਕਿਹੜਾ ਤੇਰੀ ਮਦਦ ਦੇ ਲਈ ਆਇਆ। ਮੁਸੀਬਤ ਦੇ ਦੌਰਾਨ ਪਰਖ ਹੁੰਦੀ ਏ ਅਸਲੀ ਮਿੱਤਰ ਦੀ। ਕਹਦੇ ਵਾਹਿਗੁਰੂ ਵਾਹਿਗੁਰੂ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਧੰਨ ਬਾਬਾ ਦੀਪ ਸਿੰਘ ਜੀ। ਯਾਰੀ ਪਰਖੀਏ ਯਾਰਾਂ ਦੀ, ਜਦ ਮਾਰ ਪਵੇ ਤਲਵਾਰਾਂ ਦੀ। ਮਿੱਤਰ ਦੀ ਪਰਖ ਮੁਸੀਬਤ 'ਚ ਤੇ ਭਰਾ ਦੀ ਪਰਖ ਲੜਾਈ ਵਿੱਚ। ਕਹਦੇ ਵਾਹਿਗੁਰੂ ਵਾਹਿਗੁਰੂ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਭਾਵੇਂ ਤੇਰੇ ਅੰਦਰ ਕਿੰਨੇ ਗਿਲੇ ਸ਼ਿਕਵੇ ਕਿਉਂ ਨਾ ਹੋਣ, ਜਦੋਂ ਭਰਾ ਦੇ ਉੱਤੇ ਕੋਈ ਮੁਸੀਬਤ ਦਾ ਸਮਾਂ ਆਇਆ, ਤੂੰ ਸਾਥ ਦੇਣ ਵਾਸਤੇ ਖਲੋਤਾ ਹੈ ਕਿ ਨਹੀਂ ਖਲੋਤਾ, ਪਤਾ ਤੇ ਉਦੋਂ ਲੱਗਣਾ। ਭਰਾ ਦੀ ਪਰਖ ਲੜਾਈ ਦੇ ਵਿੱਚ, ਭੈਣ ਦੀ ਪਰਖ ਜਾਇਦਾਦ ਵਿੱਚ। ਕਹਦੇ ਵਾਹਿਗੁਰੂ। ਕਈ ਭੈਣਾਂ ਤੁਸੀਂ ਵੇਖੋ, ਬੱਚੀਆਂ ਵੇਖੋ, ਜਦੋਂ ਜਾਇਦਾਦ ਦਾ ਬਟਵਾਰਾ ਹੁੰਦਾ ਹੈ, ਹਿੱਸਾ ਹੁੰਦਾ ਹੈ, ਪਿਓ ਦੇ ਜਾਣ ਤੋਂ ਬਾਅਦ, ਵੱਡਿਆਂ ਦੇ ਜਾਣ ਤੋਂ ਬਾਅਦ, ਆਮ ਘਰਾਂ 'ਚ ਹੁੰਦੀ ਹੈ ਗੱਲ। ਤੇ ਜਿਹੜੀਆਂ ਸਿਆਣੀਆਂ ਨੇ ਨਾ, ਉਹ ਇਹੋ ਹੀ ਕਹਿੰਦੀਆਂ ਨੇ, ਮੈਨੂੰ ਇਹ ਜਾਇਦਾਦ ਦੀ, ਇਹ ਹਿੱਸੇ ਦੀ ਲੋੜ ਨਹੀਂ, ਮੈਂ ਆਪਣੇ ਘਰ ਸੁਖੀ ਆ, ਇਹ ਹਿੱਸਾ ਵੀ ਮੇਰੇ ਭਰਾਵਾਂ ਨੂੰ ਦੇ ਦਿੱਤਾ ਜਾਵੇ। ਭੈਣ ਦੀ ਪਰਖ ਜਾਇਦਾਦ ਵਿੱਚ ਤੇ ਔਲਾਦ ਦੀ ਪਰਖ ਬੁਢਾਪੇ ਵਿੱਚ। ਕਹਦੇ ਵਾਹਿਗੁਰੂ ਵਾਹਿਗੁਰੂ। ਜਦੋਂ ਬੰਦਾ ਹੁੰਦਾ ਨਾ ਬਜ਼ੁਰਗ, ਔਲਾਦ ਦੀ ਪਰਖ ਹੁੰਦੀ ਹੋਈ ਹੈ ਕਿ ਸੇਵਾ ਕਰਦੇ ਨੇ, ਤਾਨੇ ਮਿਹਣੇ ਦਿੰਦੇ ਨੇ, ਛੱਡ ਕੇ ਭੱਜਦੇ ਨੇ, ਕਿਵੇਂ ਦਾ ਇਹ ਵਿਹਾਰ ਕਰਦੇ ਨੇ, ਪਤਾ ਔਲਾਦ ਦਾ ਬੁਢਾਪੇ ਦੇ ਵਿੱਚ ਹੀ ਲੱਗਦਾ ਹੈ। ਇਹ ਜ਼ਿੰਦਗੀ ਦੀਆਂ ਸੱਚਾਈਆਂ ਨੇ। ਪਰ ਮੇਰੀ ਇੱਕ ਬੇਨਤੀ ਹੈ, ਇੱਕ ਬੇਨਤੀ, ਇਹ ਜਿੰਨੀਆਂ ਵੀ ਮੈਂ ਗੱਲਾਂ ਬੋਲੀਆਂ ਨੇ ਨਾ, ਇਹ ਆਮ ਦੁਨੀਆ ਦੇ ਲਈ ਨਹੀਂ, ਪਰ ਜਿਹੜੇ ਗੁਰਮੁਖ ਜਨ ਨੇ। ਕਹਦੇ ਵਾਹਿਗੁਰੂ ਵਾਹਿਗੁਰੂ। ਜਿਹੜਾ ਪੁੱਤਰ ਹੈ ਨਾ, ਗੁਰਮੁਖ ਪੁੱਤਰ, ਵਿਆਹ ਤੋਂ ਬਾਅਦ ਵੀ ਪਿਆਰਿਓ ਆਪਣੇ ਮਾਤਾ ਪਿਤਾ ਦਾ ਸਾਥ ਨਹੀਂ ਛੱਡਦਾ। ਜੇ ਮਾਤਾ ਪਿਤਾ ਦਾ ਸੁਭਾਅ ਮੰਨ ਲਓ ਨਹੀਂ ਮਿਲ ਰਿਹਾ ਤੁਹਾਡੇ ਨਾਲ, ਤਾਂ ਵੀ ਸਾਥ ਨਹੀਂ ਛੱਡਦਾ, ਤਾਂ ਵੀ ਬੁਰੇ ਬੋਲ ਨਹੀਂ ਬੋਲਦਾ, ਉਹਨਾਂ ਦੀਆਂ ਲੋੜਾਂ ਵੀ ਪੂਰੀਆਂ ਕਰੀ ਜਾਂਦਾ ਹੈ, ਘਰਦਿਆਂ ਨਾਲ ਵੀ ਨਿਭਾਈ ਜਾਂਦਾ ਹੈ, ਪਤਨੀ ਤੇ ਆਪਣੇ ਬੱਚਿਆਂ ਨਾਲ ਵੀ ਨਿਭਾਈ ਜਾਂਦਾ ਹੈ, ਹਰ ਹਾਲ ਦੇ ਵਿੱਚ ਐਡਜਸਟਮੈਂਟ ਕਰੀ ਜਾਂਦਾ ਹੈ। ਜਿਹੜੀ ਗੁਰਮੁਖ ਬੱਚੀ ਏ, ਉਹ ਜਵਾਨੀ ਦੇ ਸਮੇਂ ਉਹ ਵੀ ਗੁਰੂ ਚਰਨਾਂ ਨਾਲ ਜੁੜੀ ਰਹਿੰਦੀ ਏ। ਬਚਪਨ ਵੀ ਜੁੜਿਆ ਹੀ ਬਤੀਤ ਹੋਇਆ, ਜਦੋਂ ਜਵਾਨੀ ਆਈ ਤੇ ਨਾਮ ਬੰਦਗੀ ਦੇ ਵਿੱਚ ਜੁੜੀ ਰਹਿੰਦੀ ਏ। ਤੇ ਜਿਹੜੀ ਬੱਚੀ ਨਾਮ ਨਾਲ ਜੁੜੀ ਰਹੇਗੀ, ਬੰਦਗੀ ਨਾਲ ਜੁੜੀ ਰਹੇਗੀ, ਕਦੀ ਵੀ ਆਪਣੇ ਬਾਪੂ ਦੀ ਪੱਗ ਨੂੰ ਰੋਲੇਗੀ ਨਹੀਂ, ਇੱਜ਼ਤ ਨੂੰ ਵਧਾਏਗੀ, ਘਟਾਏਗੀ ਨਹੀਂ। ਕਹਦੇ ਵਾਹਿਗੁਰੂ ਵਾਹਿਗੁਰੂ। ਤੇ ਜਿਹੜਾ ਪਤੀ ਏ, ਗੁਰਮੁਖ ਪਤੀ, ਉਹ ਪਤਨੀ ਦੀ ਬਿਮਾਰੀ ਵਿੱਚ ਵੀ ਸਾਥ ਨਹੀਂ ਛੱਡਦਾ। ਤੇ ਜਿਹੜੀ ਗੁਰਮੁਖ ਪਤਨੀ ਹੈ ਨਾ, ਉਹ ਪਤੀ ਬਿਮਾਰ ਹੋ ਜੇ, ਨਹੀਂ ਤੇ ਆਮ ਤੌਰ ਤੇ ਕਿਤੇ 4, 5, 6 ਮਹੀਨੇ, ਸਾਲ ਬੰਦੇ ਨੂੰ ਕੋਈ ਪ੍ਰੋਬਲਮ ਆ ਜੇ ਨਾ, ਘਰ ਵਾਲੀਆਂ ਛੱਡ ਕੇ ਭੱਜ ਜਾਂਦੀਆਂ ਨੇ। ਤੇਰਾ ਇਲਾਜ ਤੇ ਡਾਕਟਰਾਂ ਕੋਲੋਂ ਹੋ ਨਹੀਂ ਰਿਹਾ, ਕਿੰਨਾ ਕੁ ਸਮਾਂ ਹੋਰ ਮੈਂ ਤੇਰੇ ਨਾਲ ਕੱਟਾਂਗੀ।
ਪਰ ਜਿੱਥੇ ਦੋਵੇਂ ਜੀ ਜੁੜੇ ਨੇ ਪਿਆਰਿਓ, ਉਹ ਇੱਕ ਦੂਜੇ ਦਾ ਸਾਥ ਨਹੀਂ ਕਦੀ ਛੱਡਦੇ। ਭਾਵੇਂ ਪਤੀ ਦੇ ਉੱਤੇ ਗਰੀਬੀ ਆ ਗਈ, ਪਤਨੀ ਨਹੀਂ ਛੱਡਦੀ ਸਾਥ। ਪਤੀ ਬਿਮਾਰ ਹੋ ਗਿਆ ਤਾਂ ਵੀ ਸਾਥ ਨਿਭਾਉਂਦੀ ਏ, ਪਤਨੀ ਬਿਮਾਰ ਹੋ ਗਈ ਪਤੀ ਤਾਂ ਵੀ ਸਾਥ ਨਿਭਾਉਂਦਾ। ਇਹ ਗੁਰਮੁਖਾਂ ਦੀਆਂ ਬਾਤਾਂ ਨੇ। ਤੇ ਜਿਹੜੇ ਗੁਰਮੁਖ ਮਿੱਤਰ ਨੇ ਉਹ ਮੁਸੀਬਤ ਵੇਲੇ ਵੀ ਕੰਮ ਆਉਂਦੇ। ਤੇ ਜੇ ਗੁਰਮੁਖ ਮਿੱਤਰ ਬਣਾਇਆ ਹੋਵੇ ਬਾਬਾ ਦੀਪ ਸਿੰਘ ਨੂੰ, ਕਹਦੇ ਵਾਹਿਗੁਰੂ ਵਾਹਿਗੁਰੂ, ਉਹ ਤੇ ਫਿਰ ਜਿਉਂਦਿਆਂ ਜੀ ਨਹੀਂ, ਮਰਨ ਤੋਂ ਬਾਅਦ ਵੀ ਬਾਂਹ ਨਹੀਂ ਛੱਡਦੇ ਜੀ। ਤੇ ਭਰਾ ਦੀ ਪਰਖ ਹੁੰਦੀ ਲੜਾਈ ਦੇ ਵਿੱਚ। ਜਿਹੜਾ ਗੁਰਮੁਖ ਭਰਾ ਹੈ ਨਾ, ਉਹ ਲੜਾਈ ਵਿੱਚ ਵੀ ਭਾਈ ਦਾ ਸਾਥ ਨਹੀਂ ਛੱਡਦਾ। ਤੇ ਜਿਹੜੀ ਗੁਰਮੁਖ ਭੈਣ ਹੈ, ਉਹ ਕਦੀ ਵੀ ਜਾਇਦਾਦਾਂ ਪਿੱਛੇ ਲੜਦੀ ਨਹੀਂ, ਉਹ ਤੇ ਆਪਣਾ ਹਿੱਸਾ ਦੇ ਦਿੰਦੀ ਹੈ। ਮੈਂ ਆਪਣੇ ਘਰ ਰਾਜੀ ਹਾਂ, ਸੁਖੀ ਹਾਂ, ਮੇਰੇ ਬੱਚੇ ਕਮਾ ਰਹੇ, ਮੇਰਾ ਘਰ ਵਾਲਾ ਕਮਾ ਰਿਹਾ, ਮੈਨੂੰ ਅੱਜ ਤੁਹਾਡੀ ਚੀਜ਼ ਨਹੀਂ ਚਾਹੀਦੀ। ਤੇ ਜਿਹੜੀ ਗੁਰਮੁਖ ਔਲਾਦ ਹੈ ਨਾ, ਬੁਢਾਪੇ ਦੇ ਵਿੱਚ ਵੀ ਆਪਣੇ ਮਾਪਿਆਂ ਦੀ ਕਰਦੀ ਹੈ ਸੇਵਾ। ਬਾਕੀ ਨਹੀਂ, ਜੇ ਗੁਰਮੁਖਤਾਈ ਆ ਸਤ ਸੰਗਤ ਦੀਆਂ ਘੜੀਆਂ ਨਹੀਂ ਪ੍ਰਾਪਤ ਹੋਈਆਂ, ਤੇ ਫਿਰ ਪਿਆਰਿਓ ਉੱਥੇ ਕਲਾ ਕਲੇਸ਼ ਹੁੰਦੇ ਨੇ। ਅਗਲੀ ਗੱਲ ਇੱਕ ਵਾਰੀ ਕਹਿ ਦਿਓ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ। ਇਹ ਵੀ ਲਾਈਫ ਦੀ ਸੱਚਾਈ ਹੈ। ਮੈਂ ਕਹਿੰਦਾ ਬੜੀ ਕੰਮ ਆਏਗੀ। ਚੋਰ ਨੂੰ ਖਾਂਸੀ ਤੇ ਸੰਤ ਨੂੰ ਦਾਸੀ ਹਮੇਸ਼ਾ ਮੁਸੀਬਤ 'ਚ ਪਾ ਦਿੰਦੇ ਨੇ। ਚੋਰ ਕਿਤੇ ਚੋਰੀ ਕਰਨ ਗਿਆ ਹੋਵੇ, ਖੰਘਣਾ ਸ਼ੁਰੂ ਕਰ ਦੇਵੇ, ਪਰਿਵਾਰਕ ਮੈਂਬਰਾਂ ਦੀ ਜਾਗ ਖੁੱਲ ਜਾਂਦੀ, ਪੈ ਗਿਆ ਨਾ ਮੁਸੀਬਤ 'ਚ। ਤੇ ਜਿਹੜਾ ਸੰਤ ਏ, ਉਹ ਦਾਸੀਆਂ ਰੱਖਣੀਆਂ ਸ਼ੁਰੂ ਕਰ ਦੇਵੇ, ਔਰਤਾਂ ਦੇ ਨਾਲ ਆਪਣਾ ਰਿਲੇਸ਼ਨ ਬਣਾਉਣਾ ਸ਼ੁਰੂ ਕਰ ਦੇਵੇ, ਫਿਰ ਉਹ ਸੰਤੀ ਕਾਹਦਾ? ਉਹ ਵੀ ਮੁਸੀਬਤ 'ਚ ਪੈ ਗਿਆ। ਚੋਰ ਨੂੰ ਖਾਂਸੀ ਤੇ ਸੰਤ ਨੂੰ ਦਾਸੀ ਹਮੇਸ਼ਾ ਮੁਸੀਬਤ 'ਚ ਪਾ ਦਿੰਦੇ ਨੇ। ਤੇ ਅਗਲੀ ਗੱਲ ਵੀ ਨਾ ਬੜੀ ਪਿਆਰੀ, ਇਹ ਧਿਆਨ ਨਾਲ ਸੁਣਿਓ। ਜਦੋਂ ਅਸੀਂ ਓਵਰ ਕਰਦੇ ਆ ਨਾ, ਓਵਰ, ਇਹ ਉਹ ਗੱਲ ਏ। ਪਿਆਰ ਦੇਣ ਨਾਲ ਬੇਟਾ ਵਿਗੜੇ, ਭੇਦ ਦੇਣ ਨਾਲ ਨਾਰੀ। ਓਵਰ ਕਰੋਗੇ, ਹਾਂ ਬੱਚੇ ਨੇ, ਪਿਆਰ ਕਰਨਾ ਆਪਾਂ, ਉਹਨਾਂ ਦੀਆਂ ਗੱਲਾਂ ਮੰਨਣੀਆਂ ਵੀ ਨੇ, ਆਪਣੀਆਂ ਮਨਾਉਣੀਆਂ ਵੀ ਨੇ। ਪਰ ਜਦੋਂ ਤੁਸੀਂ ਓਵਰ ਹੋ ਕੇ ਪੁੱਤਰ ਨਾਲ ਵਰਤੋਗੇ ਨਾ, ਉਹ ਵਿਗੜੇਗਾ। ਤੇ ਜੇ ਆਪਣਾ ਹਰ ਭੇਦ ਆਪਣੀ ਘਰ ਵਾਲੀ ਨੂੰ ਦੱਸੋਗੇ, ਕੱਲ ਨੂੰ ਤੁਹਾਡੇ ਤੇ ਹੈਵੀ ਹੋ ਜਾਏਗੀ। ਨਿੱਕੀ ਨਿੱਕੀ ਗੱਲ ਜਦੋਂ ਦੱਸੋਗੇ ਨਾ, ਅੱਜ ਤੇ ਮੇਰਾ ਜਿਹੜਾ ਹੈਡ ਹੈ ਉਹਨੇ ਮੇਰੇ ਨਾਲ ਇਦਾਂ ਕਰ ਦਿੱਤਾ, ਉਹਨਾਂ ਨੇ ਤੇ ਇਸ ਵੇਲੇ ਇਦਾਂ ਮੇਰੇ ਨਾਲ ਕੀਤਾ, ਸਮਾਂ ਆਏਗਾ ਮੈਂ ਦੱਸਾਂਗਾ ਪਤਾ। ਇਹ ਚੀਜ਼ਾਂ ਜਦੋਂ ਘਰ ਵਾਲੀ ਨਾਲ ਸ਼ੇਅਰ ਹੋਣੀਆਂ ਸ਼ੁਰੂ ਹੋ ਜਾਂਦੀਆਂ ਨਾ, ਕੱਲ ਨੂੰ ਤੁਹਾਡੇ ਤੇ ਹੈਵੀ ਹੋ ਜਾਂਦਾ ਹੈ ਗੱਲ। ਪਿਆਰ ਦੇਣ ਨਾਲ ਬੇਟਾ ਵਿਗੜੇ, ਭੇਦ ਦੇਣ ਨਾਲ ਨਾਰੀ, ਲੋਭ ਦੇਣ ਨਾਲ ਨੌਕਰ ਵਿਗੜੇ। ਹੁਣ ਨੌਕਰ ਨੂੰ ਤੁਸੀਂ ਵੈਸੇ ਕਿਸੇ ਚੀਜ਼ ਦਾ ਲਾਲਚ ਦੇ ਦਿਓ, ਛੋਟੇ ਬੰਦੇ ਨੂੰ, ਆਪਣੇ ਨੌਕਰ ਨੂੰ, ਹਾਂ ਸਨਮਾਨ ਦਿਓ, ਜੋ ਉਹਦਾ ਹੱਕ ਬਣਦਾ, ਤਨਖਾਹ ਦੇਣੀ ਉਹ ਦਿਓ, ਜੋ ਤੁਸੀਂ ਮਹੀਨੇ ਬਾਅਦ ਉਹਨੂੰ ਦੇਣਾ ਦਿਓ, ਕੋਈ ਦੀਵਾਲੀ ਆਇਆ, ਦਿਨ ਤਿਉਹਾਰ ਆਇਆ, ਜੋ ਗਿਫਟ ਦੇਣਾ ਦਿਓ। ਪਰ ਐਵੇਂ ਬਿਨਾਂ ਵਜ੍ਹਾ ਤੋਂ ਲੋਭ ਦਾ ਨਸ਼ਾ ਉਹਨੂੰ ਚੜਾਈ ਜਾਣਾ, ਐਵੇਂ ਬਿਨਾਂ ਵਜ੍ਹਾ ਤੋਂ ਫੁਕਰੀਆਂ ਮਾਰੀ ਜਾਣੀਆਂ, ਮੈਂ ਤੇਰੇ ਨਾਲ ਆਹ ਵੀ ਕਰ ਦਾਂਗਾ, ਉਹ ਵੀ ਕਰ ਦਾਂਗਾ, ਏਦਾਂ ਕਰ ਦਾਂਗਾ, ਉਹ ਕਰ ਦਾਂਗਾ। ਤੇ ਏਦਾਂ ਕਰਨ ਦੇ ਨਾਲ ਨੌਕਰ ਵਿਗੜ ਜਾਂਦੇ ਨੇ। ਤੇ ਧੋਖਾ ਦੇਣ ਨਾਲ ਯਾਰੀ ਦੇ ਵਿੱਚ ਵੀ ਫਿੱਕ ਪੈ ਜਾਂਦਾ ਹੈ। ਕਦੀ ਜਿੱਥੇ ਕਹਿ ਦਿੱਤਾ ਨਾ ਇਹ ਮੇਰਾ ਮਿੱਤਰ ਏ, ਉੱਥੇ ਫਿਰ ਧੋਖਾ ਨਹੀਂ। ਕਿਉਂਕਿ ਪਿਆਰਿਓ ਸੱਚੀ ਗੱਲ ਏ, ਦੂਜਿਆਂ ਦਾ ਮਾਰਿਆ ਹੋਇਆ ਪੱਥਰ ਵੀ ਇੰਨਾ ਦੁੱਖ ਨਹੀਂ ਦਿੰਦਾ ਜਿਹਦੇ ਨਾਲ ਅੰਦਰੋਂ ਮੁਹੱਬਤ ਕੀਤੀ ਹੋਵੇ, ਅੰਦਰੋਂ ਮਿੱਤਰਤਾ ਹੀ ਪਾਈ ਹੋਵੇ। ਉਹ ਹੱਥ ਚੁੱਕ ਕੇ ਫੋਲੀ ਮਾਰ ਦੇਵੇ ਨਾ, ਕਈ ਪੱਥਰਾਂ ਤੋਂ ਵੱਧ ਦੁੱਖ ਦੇ ਦਿੰਦੀ ਹੈ ਚੀਜ਼। ਕਿ ਤੇਰਾ ਹੱਥ ਉੱਠ ਹੀ ਗਿਆ ਨਾ ਮੇਰੇ ਵੱਲ, ਭਾਵੇਂ ਫੁੱਲ ਮਾਰਨ ਲਈ ਉੱਠਿਆ, ਦੂਜੇ ਮੈਨੂੰ ਪੱਥਰ ਮਾਰਦੇ ਸੀ, ਤੂੰ ਮੈਨੂੰ ਭਾਵੇਂ ਫੁੱਲ ਹੀ ਮਾਰਿਆ, ਪਰ ਮਾਰਨ ਵਾਸਤੇ ਹੱਥ ਤੇ ਚੁੱਕ ਲਿਆ ਨਾ। ਦੂਜੇ ਦੇ ਪੱਥਰਾਂ ਦੀ ਇੰਨੀ ਪੀੜ ਨਹੀਂ ਹੁੰਦੀ ਜਿੰਨੀ ਮਿੱਤਰ ਦੇ ਫੁੱਲ ਮਾਰੇ ਦੀ ਵੀ ਪੀੜ ਹੋ ਜਾਂਦੀ ਹੈ। ਇਹ ਬੜੀ ਸੁੰਦਰ ਗੱਲ ਏ।
ਲਿਖਣ ਵਾਲਾ ਲਿਖਦਾ ਕਹਿੰਦਾ ਪਿਆਰ ਦੇਣ ਨਾਲ ਬੇਟਾ ਵਿਗੜੇ, ਭੇਦ ਦੇਣ ਨਾਲ ਨਾਰੀ, ਲੋਭ ਦੇਣ ਨਾਲ ਨੌਕਰ ਵਿਗੜੇ, ਧੋਖਾ ਦੇਣ ਨਾਲ ਯਾਰੀ। ਕਹਿ ਦਿਓ ਵਾਹਿਗੁਰੂ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ। ਅਗਲੀ ਗੱਲ ਵੀ ਬੜੀ ਸੁੰਦਰ ਹੈ। ਗੁਣ ਲੈਣੇ ਨੇ ਆਪਾਂ, ਸਾਡਾ ਨਾਮ ਹੀ ਸਿੱਖ ਹੈ, ਅਸੀਂ ਤੇ ਗੁਣ ਇਕੱਠੇ ਕਰਨੇ ਨੇ। ਉਹ ਲਿਖਦਾ ਹੈ ਕਹਿੰਦਾ ਗੁਣ ਮਿਲੇ ਤੇ ਗੁਰੂ ਬਣਾਓ। ਗੁਰੂ ਦਾ ਭਾਵ ਉਹਨੂੰ ਆਪਣਾ ਟੀਚਰ ਬਣਾ ਲਓ। ਅਸੀਂ ਟੀਚਰ ਕੋਲੋਂ ਵੀ ਗੁਣ ਲੈਂਦੇ ਹਾਂ। ਅਸੀਂ ਤੇ ਗੁਣ ਨਿੱਕੀ ਜੀ ਕੀੜੀ ਤੋਂ ਵੀ ਲੈ ਸਕਦੇ ਹਾਂ। ਇੱਥੇ ਗੁਰੂ ਬਣਾਓ ਦਾ ਮਤਲਬ ਉਹਦਾ ਸਤਿਕਾਰ ਕਰ ਜਿਹੜਾ ਤੈਨੂੰ ਗੁਣ ਦੇ ਰਿਹਾ। ਉਦਾਂ ਦੇ ਗੁਰੂਆਂ ਦੇ ਗੁਰੂ ਸਾਡੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ, ਪਰ ਜਿੱਥੋਂ ਗੁਣ ਮਿਲਣ ਉੱਥੋਂ ਇਕੱਠੇ ਕਰ। ਉਹ ਲਿਖਦਾ ਬੜੀ ਖੂਬਸੂਰਤ ਬਾਤ ਕਿ ਕਹਿੰਦਾ ਗੁਣ ਮਿਲੇ ਤੇ ਗੁਰੂ ਬਣਾਓ, ਚਿੱਤ ਮਿਲੇ ਤੇ ਚੇਲਾ। ਜਿੱਥੋਂ ਗੁਣ ਲੈ ਰਿਹਾ ਨਾ ਲਈ ਚੱਲ, ਉਹਦਾ ਸਤਿਕਾਰ ਆਦਰ ਮਾਣ ਪੂਰਾ ਕਰ ਕਿ ਇਹ ਮੈਨੂੰ ਸਿੱਖਿਆ ਦੇ ਰਿਹਾ। ਤੇ ਜੇ ਕਿਸੇ ਨਾਲ ਦਿਲ ਮਿਲ ਜਾਵੇ ਭਈ ਇਹ ਬੰਦਾ ਕਾਬਲ ਹੈ, ਜੋ ਮੈਂ ਗੱਲ ਕਹਿਣਾ ਇਹ ਮੰਨੀ ਜਾਂਦਾ, ਇਹ ਮੰਨੀ ਜਾਂਦਾ, ਇਹ ਮੰਨੀ ਜਾਂਦਾ। ਕਦੀ ਇਹਨੇ ਨੰਨਾ ਪੜਿਆ ਹੀ ਨਹੀਂ। ਹੁਣ ਤੁਸੀਂ ਸਿਆਣੇ ਹੋ, ਤੁਸੀਂ ਕੋਈ ਆਪਣੇ ਕੋਲ ਬੰਦਾ ਰੱਖੋ, ਤੁਹਾਡਾ ਮੰਨ ਲਓ ਕੀਰਤਨ ਕਰਨ ਦਾ ਹੀ, ਇਹ ਪ੍ਰਚਾਰ ਕਰਨ ਦਾ ਹੀ ਕੰਮ ਹੈ। ਸਾਥੀ ਤੁਸੀਂ ਰੱਖਿਆ, ਸਾਥੀ ਨੂੰ ਤੁਸੀਂ ਕਹਿਤਾ ਆਹ ਕਰ, ਉਹਨੇ ਕਿਹਾ ਜੀ 7 ਬਚਨ, ਉਹ ਕਰ 7 ਬਚਨ, ਭਈ ਆਹ ਵੀ ਕੰਮ ਤੂੰ ਕਰਨਾ ਜੀ 7 ਬਚਨ। ਤੇ ਤੁਸੀਂ ਸਿਆਣੇ ਹੋ, ਜਦੋਂ ਸਾਥੀ ਹਰ ਗੱਲ ਦੇ ਉੱਤੇ ਪਹਿਰਾ ਦਿੰਦਾ, ਹਰ ਗੱਲ ਨੂੰ ਮੰਨਦਾ, ਤੇ ਜਿਹੜਾ ਮੇਨ ਬੰਦਾ ਹੁੰਦਾ ਨਾ ਫਿਰ ਉਸ ਬੰਦੇ ਦੇ ਸਾਰੇ ਫਿਕਰ ਆਪ ਰੱਖਦਾ, ਕਦੀ ਵੀ ਉਹਦੀ ਪਿੱਠ ਨਹੀਂ ਲੱਗਣ ਦਿੰਦਾ। ਕਿਉਂ? ਕਿਉਂਕਿ ਇਹਨੇ ਨੰਨਾ ਪੜ੍ਹਿਆ ਹੀ ਨਹੀਂ ਕਦੀ ਮੇਰੇ ਅੱਗੇ। ਤੁਸੀਂ ਹਰ ਗੱਲ ਤੇ ਨਾ ਨੁੱਕਰ ਕਰੀ ਚੱਲੋ, ਨਾ ਨੁੱਕਰ ਕਰੀ ਚੱਲੋ, ਫਿਰ ਗੱਲ ਨਹੀਂ ਬਣੇਗੀ। ਆਪਣੇ ਕੰਮਾਂ ਵੇਲੇ ਤੂੰ ਚੌਧਰੀ ਬਣੇ, ਆਪਣੇ ਕੰਮਾਂ ਨੂੰ ਕਰਨ ਵੇਲੇ ਹੁਸ਼ਿਆਰ ਹੋਵੇਂ, ਆਪਣੇ ਕੰਮ ਕਰਨ ਵੇਲੇ, ਆਪਣੇ ਪਰਿਵਾਰਕ ਕੰਮ ਕਰਨ ਵੇਲੇ ਤੂੰ ਵੱਧ ਕੇ ਚੜ ਕੇ ਕਰੇ ਕੰਮ। ਪਰ ਜਦੋਂ ਮੇਨ ਬੰਦੇ ਨੇ ਜਿਹਦੇ ਨਾਲ ਜਾ ਰਹੇ ਆ, ਉਹਨੇ ਕੋਈ ਡਿਊਟੀ ਲਾਤੀ, ਉਹਦੇ ਵਿੱਚ ਕਰੇ ਆਲਸ, ਉਹਦੇ ਵਿੱਚ ਕਰੇ ਊਣਤਾਈ, ਤੇ ਫਿਰ ਅੰਦਰੋਂ ਬੰਦਾ ਨਾ ਕਾਂਟਾ ਮਾਰ ਦਿੰਦਾ। ਕਾਂਟਾ ਨਹੀਂ, ਇਹ ਭਾਵੇਂ ਮੇਰਾ ਸਾਥੀ ਬਣਿਆ ਪਰ ਕਾਬਲ ਨਹੀਂ ਇਸ ਚੀਜ਼ ਦੇ, ਤੇ ਫਿਰ ਉਹਨੂੰ ਬੰਦੇ ਨੂੰ ਓਨੀ ਹੀ ਲਿਮਟ ਦੇ ਵਿੱਚ ਬੰਦਾ ਰੱਖਦਾ। ਤੇ ਜਿਹੜਾ ਹਰ ਗੱਲ ਹਾਂ ਹੀ ਕਰੀ ਜਾਵੇ, ਹਰ ਗੱਲ ਨੂੰ 7 ਬਚਨ ਕਰਕੇ ਮੰਨੀ ਚੱਲੇ, ਬਈ ਸੇਵਾ ਕਰ ਲੈ 7 ਬਚਨ, ਆਹ ਕੰਮ ਕਰ ਦੇ 7 ਬਚਨ, ਉਹ ਕੰਮ ਕਰ 7 ਬਚਨ, ਹਰ ਕੰਮ ਨੂੰ 7 ਬਚਨ ਕਹੀ ਚੱਲੇ, ਤੇ ਫਿਰ ਮੇਨ ਬੰਦਾ ਵੀ ਜਹਾਜ਼ਾਂ ਦੀਆਂ ਸੈਰਾਂ ਕਰਾ ਦਿੰਦਾ ਹੈ। ਹਰ ਉਹਦੇ ਘਰੇਲੂ ਕੰਮ ਵਿੱਚ ਵੀ ਕੰਮ ਆ ਜਾਂਦਾ, ਹਰ ਉਹਦੇ ਦੁਨਿਆਵੀ ਪੱਖ ਤੋਂ ਵੀ ਮੇਨ ਕੰਮ ਆ ਜਾਂਦਾ ਹੈ। ਤੇ ਨਿਤਨੇਮ ਵਧਾ ਕੇ ਚੜ੍ਹਦੀ ਕਲਾ ਦੀ ਅਰਦਾਸ ਵੀ ਕਰਦਾ, ਤੇ ਪਰਮਾਰਥ ਦੇ ਪੱਖ ਤੋਂ ਵੀ ਕੰਮ ਆ ਜਾਂਦਾ ਫਿਰ ਮੇਨ ਬੰਦਾ। ਇੱਥੇ ਚੇਲੇ ਦਾ ਮਤਲਬ ਸਾਥੀ ਸਮਝ ਲਓ। ਗੁਣ ਮਿਲੇ ਤੇ ਗੁਰੂ ਬਣਾਓ, ਚਿੱਤ ਮਿਲੇ ਤੇ ਚੇਲਾ, ਮਨ ਮਿਲੇ ਤੇ ਮਿੱਤਰ ਬਣਾਓ। ਜੇ ਮਨ ਮਿਲ ਗਿਆ ਨਾ ਫਿਰ ਮਿੱਤਰ ਬਣਾ। ਮਿੱਤਰਤਾਈ ਕਰਨ ਤੋਂ ਪਹਿਲੇ ਵੇਖ ਲੈ ਜੋ ਮੇਰੀ ਸੋਚ ਇਹਦੀ ਹੈ, ਸੋਚ ਰਲਦੀ ਹੈ, ਫਿਰ ਮਿੱਤਰ ਬਣਾ ਲੈ। ਤੇ ਗੱਲ ਬੜੀ ਪਿਆਰੀ ਹੈ, ਕਹਿੰਦਾ ਗੁਣ ਮਿਲੇ ਤੇ ਗੁਰੂ ਬਣਾਓ, ਚਿੱਤ ਮਿਲੇ ਤੇ ਚੇਲਾ, ਮਨ ਮਿਲੇ ਤੇ ਮਿੱਤਰ ਬਣਾਓ, ਨਹੀਂ ਤੇ ਰਹੋ ਅਕੇਲਾ। ਕਹਿ ਦਿਓ ਵਾਹਿਗੁਰੂ। ਜੇ ਕੁਝ ਵੀ ਨਹੀਂ ਨਾ ਇੱਕ ਦੂਜੇ ਨਾਲ ਤੇਰਾ ਮਿਲ ਰਿਹਾ, ਫਿਰ ਇਕੱਲਾ ਰਹਿਣਾ ਹੀ ਯੋਗ ਏ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਸਾਰੇ ਆਖੋ ਧੰਨ ਬਾਬਾ ਦੀਪ ਸਿੰਘ ਜੀ। ਫਿਰ ਆਖੋ ਧੰਨ ਬਾਬਾ ਦੀਪ ਸਿੰਘ। ਅਗਲੀ ਗੱਲ ਵੀ ਬੜੀ ਪਿਆਰੀ, ਕਹਿੰਦੇ ਗਲਤੀ ਉਹਦੇ ਕੋਲੋਂ ਹੀ ਹੁੰਦੀ ਹੈ ਜਿਹੜਾ ਮਿਹਨਤ ਕਰਦਾ ਹੈ। ਜਿਹੜਾ ਕੰਮ ਕਰ ਰਿਹਾ ਗਲਤੀ ਵੀ ਕਰੇਗਾ, ਮੈਂ ਕਈ ਵਾਰੀ ਕਹਿੰਦਾ ਸੁਧਾਰ ਵੀ ਕਰ ਲੇਗਾ। ਜਿਹੜਾ ਕੰਮ ਕਰੇਗਾ ਹੀ ਨਹੀਂ, ਗਲਤੀ ਕਰੇਗਾ ਹੀ ਨਹੀਂ, ਸੁਧਾਰੇਗਾ ਕਿਵੇਂ? ਗਲਤੀ ਉਹਦੇ ਕੋਲੋਂ ਹੀ ਹੁੰਦੀ ਹੈ ਜੋ ਮਿਹਨਤ ਕਰਦਾ ਹੈ। ਨਿਕੰਮਿਆਂ ਦੀ ਜ਼ਿੰਦਗੀ ਤੇ ਦੂਜਿਆਂ ਦੀਆਂ ਗਲਤੀਆਂ ਲੱਭਣ ਵਿੱਚ ਹੀ ਖਤਮ ਹੋ ਜਾਂਦੀ ਹੈ। ਉਹਨੇ ਏਦਾਂ ਕੀਤਾ, ਉਹਨੇ, ਉਹ ਸਾਰੀ ਦੁਨੀਆ ਦਾ ਭਾਰ ਤੂੰ ਚੱਕਿਆ ਭਾਈ। ਤੂੰ ਆਪਣੇ ਅੰਦਰ ਝਾਤੀ ਪਾ, ਮੈਂ ਕੀ ਕਰਦਾ ਵਾਂ, ਮੈਂ ਕੌਣ ਆ, ਕੀ ਕਰ ਰਿਹਾ, ਮੈਂ ਕਰਨ ਕੀ ਆਇਆ, ਮੈਨੂੰ ਕਰਨਾ ਕੀ ਚਾਹੀਦਾ। ਤੂੰ ਆਪਣੇ ਵੱਲ ਵੇਖ, ਦੂਜਿਆਂ ਦੀਆਂ ਟੋਕਰੀਆਂ ਕਿਉਂ ਚੱਕੀ ਫਿਰਦਾ ਸਿਰ ਦੇ ਉੱਤੇ?
अपना भार ते इत्थों संभालिया कोई नहीं जाता, चले दूजियां दा भार चकन गल नहीं बनेगी, डुब जाएगा। दूजियां दियां गलतियां ना वेख पाई, दूजियां दियां कमियां ना वेख, दूजियां दियां कमजोरियां ना वेख, अपनड़े गिरीबान में सिर नीवा कर देख, अपने अंदर छाती पा। गलती ओदे कोलों ही हुंदी है जेड़ा मेहनत करदा है, नहीं ते निकम्मे बंदियां दी जिंदगी दूजियां दियां गलतियां लभण विच ही खत्म हो जाती है। आखो धन गुरु रामदास जी, धन गुरु रामदास जी, धन बाबा दीप सिंह जी। ते ये भी जिंदगी दी सच्चाई है जिहड़ी मैं बोलण लगा। मैं ये निक्कियां निक्कियां गल्लां तुहाडे नाल तां करके शेयर करदा परिवारक मैंबरां दी तरह कि जीवन है, उतराई चढ़ाई आउंदी है, दुख सुख आउंदे ने, पर तू अपने मालक दा लड़ना छड्ड, बड़े आउणगे हवा दे बुल्ले, पर प्यारिया तू अपने मालक दी ओट, अपने मालक दा आसरा, अपने वड्डे पर्वत वर्गे मालक दा आसरा ना छड्ड, ओ ना छड्ड, फिर सारे सफर तेरे सौखे हो जाएंगे। अंदर विल पावर कायम रहे, तां करके मैं गल्लां बोलदा, मालक दे उत्ते भरोसा कायम रहे, तां करके मैं गल्लां बोलदा। तुसी थल्ले डिग के देखो, कोई तुहानू चुकण नहीं आएगा, कोई तुहानू सपोर्ट नहीं करेगा, थल्ले डिग के देखो तो सही। पर जरा जिन्ना उड़ के देखो, उड़ के देखो, सब आ जाणगे तुहानू थल्ले डिगण वास्ते। कह दो वाहिगुरू वाहिगुरू। ਇਹਦਾ मतलब ये नहीं कि असी अपना जीवन ढींदी कला वाल रखना, उचियाइयां नू छूहना नहीं। ओ प्यारिया उचियाइयां ते उड़, जिन्नी उडारी मार सकदा मार, पर पिछे नितनेम दा पिन्ना भी रखी। उचियाई जिन्नी मर्जी ते जा ते चढ़दी कला नाल जा, पर उस चढ़दी कला दे विच मालक दा ओट आसरा रखी। जिन्ने मर्जी तैनू गिराउण वाले आ जाण, कोई चाहुंदियां होया भी तेरा वाल भी विंगा नहीं कर सकेगा। कहदे वाहिगुरू विच करता पुरख खलोवा, वाल ना विंगा होआ। जिन्नियां मर्जी उचियाइयां फिर छूह तू, पर वो उचियाइयां छूहण तो पहला नितनेम दा पिन्ना, उचियाइयां छूहण तो पहला बंदगी दा पिन्ना, वो उचियाइयां छूहण तो पहला अपने गुरु रामदास दा नाम, ओदा ओट आसरा, बाबा दीप सिंह दा नाम, आ कीर्तन दा आसरा, ये नाल जरूर रखी, जरूर रखी। जिन्हां कोल कीर्तन दा आसरा है, जिन्हां कोल नाम दा आसरा है, जिन्हां कोल गुरु रामदास दा आसरा है, बाबा दीप सिंह दा आसरा है, जिहदे कोल संगत दा आसरा है, लख बावां भी आ जाण, ओदी पिठ लाउण वाली कोई ओदी पिठ नहीं ला सकदा। कह दिओ धन गुरु रामदास जी, धन गुरु रामदास जी, धन बाबा दीप सिंह जी। फिर आखो धन बाबा दीप सिंह जी। ते अगली गल भी ना मैं कहना, ये मन लो ना, घरां दे कलेश मुक जाणगे तुहाडे। रिश्ते इस लई भी नहीं सुलझदे क्योंकि लोग दूजियां दियां गल्लां विच आके अपनियां नाल ही उलझ जांदे ने। कहदे वाहिगुरू वाहिगुरू। इस लई रिश्ते नहीं सुलझदे कि लोकी दूजियां दियां गल्लां विच, गैरां दियां गल्लां विच, पराइयां दियां गल्लां विच आके अपनियां नाल ही उलझना शुरू कर दिंदे ने। ओ प्यारिया गुरु ने ये रिश्ते नाते तेनू दिते ने, तेरी मां है, तेरा बाप है, तेरा भरा है, तेरी भैन है, पत्नी है, बच्चे ने, क्यों लड़दे इन्हां नाल? एवें दूजियां दियां गल्लां सुन सुन के अपने नाल ना उलझ। कई दूजियां दियां गल्लां सुन सुन के उलझदे ने ते कई अपने दिमाग विच आपे स्कीमां बनाई जांदे ने। ਉਹਨੇ ਤੇ ਇਦਾਂ ਕਰਤਾ ਹੋਣਾ, ਉਹਨੇ ਤੇ ਇਹ ਕਰ ਦੇਣਾ, ਉਹਨੇ ਤੇ ਇਦਾਂ ਕਰ ਦੇਣਾ, ਆਪੇ ਸਟੋਰੀਆਂ ਤੇ ਆ। ਨਹੀਂ ਨਹੀਂ, ਜਿਹੜੇ ਰਿਸ਼ਤੇ ਗੁਰੂ ਸਾਹਿਬ ਨੇ ਤੇਰੇ ਨਾਲ ਜੋੜੇ ਨੇ, ਇਹਨਾਂ ਦੀ ਕਦਰ ਕਰ, ਕਦਰ ਕਰ। ਇਹਨਾਂ ਦੇ ਮੋਹ ਦੇ ਜਾਲ ਵਿੱਚ ਫਸ ਨਾ। ਪਰ ਪਿਆਰਿਆ ਰਿਸ਼ਤੇ ਨਿਭਾਉਣੇ ਵੀ ਤੇ ਨੇ ਨਾ ਜ਼ਰੂਰ। मोह तेरा अपने साहब नाल होवे, गुरु रामदास नाल, बाबा दीप सिंह नाल। पर जिहड़ियां ड्यूटियां लगियां, ड्यूटियां तो भजते ना एवें लोकां दीयां गल्लां विच आके अपने रिश्तियां दे विच उलझना, अपणियां विच उलझना।
क्योंकि रिश्ते इस लई भी सुलझ नहीं पाते प्यारिओ, क्योंकि लोग गैरां दियां, लोग परायां दियां, लोग दूजियां दियां गल्लां विच आके अपनियां नाल ही उलझ जांदे ने। अपनियां नाल ना उलझो। आखो धन गुरु रामदास जी, धन गुरु रामदास जी, धन बाबा दीप सिंह जी। ते अगली गल मैं कहना, ये भी बस अपने अंदर पक्की गंढ दे के बन लो। कई बंदियां दा सुभाव हुंदा दूजियां नाल धोखा करना, दूजियां नाल छल कपट करना। किसे नाल भी नहीं करना चाहिए, किसे नाल भी कदी किसे नूं धोखा ना दिओ, किसे नाल छल कपट ना करो, किसे दा जान बुझ के दिल ना दुखाओ। सुनियो पर प्यारिओ, एक गल पक्की माइंड विच बिठा लेना, धोखा करदियां करदियां जे किसे सरल व्यक्ति नाल, सरल तो भाव भोले व्यक्ति नाल, भोले तो भाव जिहड़ा गुरु चरणां नाल जुड़िया है ना, अंदरों सियाणा बाहरों भोला, जे इहो जे व्यक्ति नाल जे किते तेरा छल हो गया, भाव वो व्यक्ति नूं तूं धोखा दे दिता, ओदे नाल तूं कपट कर लिया, ओदे कोलों कोई जान बुझ के गल नूं लुका लिया, ये बड़ी प्यारी गल है। सरल व्यक्ति दे नाल कीता गया धोखा तुहाडी बर्बादी दे सारे बूहे खोल देंदा है। भावें तुसी किन्ने भी वड्डे शतरंज दे खिडारी क्यों ना होवो, एक भोले व्यक्ति नाल, सरल व्यक्ति दे नाल कीता गया धोखा तुहाडी बर्बादी दे सारे द्वार खोल देंदा है। जिन्ने मर्जी तुसी शतरंज दे खिलाड़ी क्यों ना होवो वड्डे, जिन्ने मर्जी तुसी चातर होवो, जिन्ने मर्जी तुसी मैं कहना सियाणप वाले होवो, एक सरल व्यक्ति नाल कीता गया धोखा तुहाडी बर्बादी दे सारे बूहे खोल देंदा है। जिन्ना भी हो सके धोखा करन तो बचो जी। असलीयत विच बंदा किसे दूजे नूं धोखा नहीं देंदा, अपने पुन्नां नूं धोखा देंदा है, अपने पुन्नां नूं ठगदा है। ये धोखा देना बंद करिए। आप सवरो, परिवार सवारो, सारे आखो समाज आपे ही सवर जाएगा। प्यारिओ, मैं शब्द पढ़ना है, उस तो पहला बेनती है रोजाना की तरह जिन्हां जिन्हां ने भी अजे सेवा नहीं निभाई समागम नूं शेयर करन दी निभा दिओ जी। एक एक प्रेमी 5 5 10 10 50 50 जिन्ना भी तुहाडा लिंक है हर ग्रुप दे विच फेसबुक यूट्यूब दा ये लिंक शेयर कर दिओ तां जो होर भी संगत इस चीज़ दा लाभ प्राप्त कर सके। और तुहाडे जिहड़े बैंक अकाउंट ने ना गुरु दियां असीसां नाल भरन। कह दिओ वाहिगुरू। तुहाडे ये जिहड़े मन रूपी बैंक अकाउंट ने ना गुरु दियां बख्शिशां द्वारा भरन। ये एक एक बंदा अगां 5 5 10 10 50 50 100 100 जिन्ना तुहाडा लिंक है ये सारे समागम अगे शेयर कर दिओ। आओ शब्द पढ़ना है। गुरु रामदास बापू जी दा उच्चारण कीता। गुरु ग्रंथ साहिब जी दे 725 726 अंग दे उत्ते ये शब्द दर्ज है। बड़े प्यार दे विच करियो कृपा, कोई रसना खाली ना रहे। शब्द गुर रसना अमृत बोल दी, हर नाम सुहावी। बड़े प्यार दे नाल गुर रसना रसना गुर रसना अमृत बोल दी, अमृत बोल दी, हर नाम सुहावी, हर नाम सुहावी। गुर रसना अमृत बोल दी, अमृत बोल दी, हर नाम सुहावी, हर नाम सुहावी। जिन सुन सिखां गुर मन्निया, जिन सुन सिखां गुर मन्निया,
ਭੁੱਖ ਸਭ ਜਾਵੇ, ਤਿੰਨ ਭੁੱਖ ਸਭ ਜਾਵੇ। ਗੁਰ ਰਸਨਾ ਰਸਨਾ, ਗੁਰ ਰਸਨਾ ਰਸਨਾ, ਗੁਰ ਰਸਨਾ। ਅੰਮ੍ਰਿਤ ਬੋਲਦੀ, ਅੰਮ੍ਰਿਤ ਬੋਲਦੀ, ਹਰ ਨਾਮ ਸੁਹਾਵੀ, ਹਰ ਨਾਮ ਸੁਹਾਵੀ। ਸਤਿਗੁਰ ਦਾਤਾ ਆਖੀਏ, ਸਤਿਗੁਰ ਦਾਤਾ ਆਖੀਏ। ਤੁਸ ਕਰੇ ਪਸਾ, ਹਉ ਗੁਰ ਵਿਟੋ ਸਦ ਵਾਰਿਆ, ਹਉ ਗੁਰ ਵਿਟੋ ਸਦ ਵਾਰਿਆ। ਜਿਨ ਦਿੱਤੜਾ ਨਾਉ, ਗੁਰ ਰਸਨਾ, ਗੁਰ ਰਸਨਾ। ਅੰਮ੍ਰਿਤ ਬੋਲਦੀ, ਅੰਮ੍ਰਿਤ ਬੋਲਦੀ, ਹਰ ਨਾਮ ਸੁਹਾਵੀ। ਪੜੋ, ਹਰ ਨਾਮ ਸੁਹਾਵੀ। ਹਰ ਕਿਰਪਾ ਕਰੋ ਜੀ। ਗੁਰ ਰਸਨਾ ਰਸਨਾ, ਗੁਰ ਰਸਨਾ ਰਸਨਾ, ਗੁਰ ਰਸਨਾ। ਅੰਮ੍ਰਿਤ ਬੋਲਦੀ, ਅੰਮ੍ਰਿਤ ਬੋਲਦੀ, ਹਰ ਨਾਮ ਸੁਹਾਵੀ, ਹਰ ਨਾਮ ਸੁਹਾਵੀ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ, ਧੰਨ ਬਾਬਾ ਦੀਪ ਸਿੰਘ ਜੀ। ਸੋ ਧੰਨ ਗੁਰੂ ਸਾਬਾਸ ਗਏ, ਸੋ ਧੰਨ ਗੁਰੂ ਸਾਬਾਸ ਹੈ। ਹਰ ਦੇ ਸਨੇਹਾ, ਹਉ ਵੇਖ ਵੇਖ ਗੁਰੂ ਵਿਗਸਿਆ, ਹਉ ਵੇਖ ਵੇਖ ਗੁਰੂ ਵਿਗਸਿਆ। ਗੁਰ ਸਤ ਗੁਰ ਦੇਹਾ, ਗੁਰ ਰਸਨਾ, ਗੁਰ ਰਸਨਾ। ਅੰਮ੍ਰਿਤ ਬੋਲਦੀ, ਅੰਮ੍ਰਿਤ ਬੋਲਦੀ, ਹਰ ਨਾਮ ਸੁਹਾਵੀ। ਬੋਲੋ ਸਾਰੇ, ਹਰ ਨਾਮ ਸੁਹਾਵੀ। ਗੁਰ ਰਸਨਾ ਰਸਨਾ,
गुर रसना रसना गुर रसना रसना गुर रसना अमृत बोलती अमृत बोलती हर नाम सुहावी हर नाम सुहावी गुरु रामदास जी खंडे वाड़िया हर का मार्ग आखिए हर का मार्ग आखिए कहो कित बिद जाइए हर घर तेरा नाम है हर हर तेरा नाम है हर खर्च ले जाइए गुर रसना गुर रसना अमृत बोल दी अमृत बोल दी हर नाम सुहावी हर नाम सुहावी बड़ा सारे हर नाम सुहावी हर नाम सुहावी गुर रसना रसना गुर रसना रसना गुर रसना अमृत बोल दी अमृत बोल दी हर नाम सुहावी हर नाम सुहावी जिन गुरमुख हर आराध्या जिन गुरमुख हर आराध्या से सा वरदाने हूँ सतगुर को सतवारिया हूँ सतगुर को सतवारिया गुर बचन समाणे गुर रसना गुर रसना अमृत बोल दी अमृत बोल दी हर नाम सुहावी हर नाम सुहावी गुर रसना बोलो गुर रसना अमृत बोल दी अमृत बोल दी हर नाम सुहावी हर नाम सुहावी
बंदगी तुध पावे तेरी बंदगी तू गुणी गहीरा गुर रसना गुर रसना अमृत बोलती अमृत बोलती हर नाम सुहावी हर नाम सुहावी गुर रसना जी रसना गुर रसना रसना गुर रसना रसना गुर रसना अमृत बोलती अमृत बोलती हर नाम सुहावी हर नाम सुहावी आपे हर एक रंग है आपे हर एक रंग है आपे बहुरंगी जो तिस पावे नानका जो तिस पावे नानका साई गल चंगी गुर रसना पढ़ो गुर रसना अमृत बोलती अमृत बोलती हर नाम सुहावी हर नाम सुहावी गुर रसना रसना गुर रसना रसना गुर रसना अमृत बोलती अमृत बोलती हर नाम सुहावी हर नाम सुहावी जिन सुन सिखा गुर मन्निया जिन सुन सिखा गुर मन्निया तिन भुख सब जावी गुर रसना अमृत बोलती अमृत बोलती हर नाम सुहावी हर नाम सुहावी पढ़ो गुर रसना अमृत बोलती अमृत बोलती हर नाम सुहावी हर नाम सुहावी
ਰਸਨਾ ਅੰਮ੍ਰਿਤ ਬੋਲਦੀ, ਅੰਮ੍ਰਿਤ ਬੋਲਦੀ, ਹਰ ਨਾਮ ਸੁਹਾਵੀ, ਹਰ ਨਾਮ ਸੁਹਾਵੀ। ਸਾਰੀ ਸੰਗਤ ਪਿਆਰ ਨਾਲ ਲੱਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ। ਗੁਰੂ ਕਿਰਪਾ ਕਰੇ, ਬਖਸ਼ਿਸ਼ ਕਰੇ, ਰਹਿਮਤ ਕਰੇ। ਅੱਜ ਸਮਾਂ ਵੀ ਇਹ 1 ਘੰਟਾ ਮੇਰਾ ਖਿਆਲ 1 ਮਿੰਟ 'ਚ ਹੀ ਲੰਘ ਗਿਆ। ਕਹਦੇ ਵਾਹਿਗੁਰੂ ਵਾਹਿਗੁਰੂ। ਇਹ ਗੁਰੂ ਰਾਮਦਾਸ ਦੀ ਕਿਰਪਾ, ਤੁਸੀਂ ਅਰਦਾਸ ਕਰਿਓ ਇਸੇ ਤਰ੍ਹਾਂ ਕਿਰਪਾ ਬਣੀ ਰਵੇ, ਇਸੇ ਤਰ੍ਹਾਂ ਗੁਰੂ ਸਾਹਿਬ ਆਪਣਾ ਰਸ, ਆਪਣੀ ਬਖਸ਼ਿਸ਼ ਬਣਾਈ ਰੱਖਣ। ਭੁੱਲ ਚੁੱਕ ਦੀ ਖਿਮਾ। ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ। ਸਾਧ ਸੰਗਤ ਜੀ, ਜਦੋਂ ਵੀ ਅੰਮ੍ਰਿਤਸਰ ਸਾਹਿਬ ਆਓ, ਜਿੰਨੀ ਵਾਰੀ ਵੀ ਆਓ, ਇੱਕ ਵਾਰੀ ਜ਼ਰੂਰ ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ, ਦਾਤਾ ਬੰਦੀ ਛੋੜ ਪਬਲਿਕ ਸਕੂਲ, ਰਾਮ ਤੀਰਥ ਰੋਡ ਵਿਖੇ ਚਰਨ ਪਾ ਕੇ ਜਾਓ ਔਰ ਆਪਣੀਆਂ ਅੱਖਾਂ ਦੇ ਨਾਲ ਆ ਕੇ ਵੇਖੋ ਕਿਵੇਂ ਇੱਥੇ ਸੇਵਾਵਾਂ ਦਾ ਕੁੰਭ ਚੱਲ ਰਿਹਾ। ਇੱਥੇ ਪਿਆਰਿਓ ਦਾਤਾ ਬੰਦੀ ਛੋੜ ਪਬਲਿਕ ਸਕੂਲ ਚੱਲ ਰਿਹਾ, ਜਿਸ ਸਕੂਲ ਦੇ ਵਿੱਚ ਬੱਚਿਆਂ ਨੂੰ ਦੋਵੇਂ ਤਰ੍ਹਾਂ ਦੀ ਪੜ੍ਹਾਈ, ਗੁਰਮਤ ਦੀ ਪੜ੍ਹਾਈ ਵੀ ਔਰ ਦੁਨਿਆਵੀ ਪੜ੍ਹਾਈ ਵੀ ਕਰਵਾਈ ਜਾ ਰਹੀ। CBSE ਸਕੂਲ ਹੈ ਔਰ ਬਿਲਕੁਲ ਨੋਰਮਲ ਜੀਆਂ ਫੀਸਾਂ ਬੱਚਿਆਂ ਕੋਲੋਂ ਲਈਆਂ ਜਾਂਦੀਆਂ ਨੇ। ਇਸ ਤੋਂ ਇਲਾਵਾ ਇਸ ਜਗ੍ਹਾ ਦੇ ਉੱਤੇ ਬਾਬਾ ਦੀਪ ਸਿੰਘ ਹੈਲਥ ਕੇਅਰ ਚੈਰੀਟੇਬਲ ਹਸਪਤਾਲ ਚੱਲ ਰਿਹਾ, ਜਿਸ ਹਸਪਤਾਲ ਦੇ ਵਿੱਚ 20 ਰੁਪਏ ਦੀ ਪਰਚੀ ਦੇ ਵਿੱਚ 2 ਦਿਨ ਦੀ ਦਵਾਈ ਔਰ ਜਿੰਨੇ ਵੀ ਇਲਾਜ ਨੇ ਇੱਕੋ ਛੱਤ ਥੱਲੇ ਹੋ ਰਹੇ ਨੇ। ਦੰਦਾਂ ਦੇ ਇਲਾਜ, ਅੱਖਾਂ ਦੇ ਇਲਾਜ, ਅਲਟਰਾਸਾਊਂਡ, ਐਕਸ-ਰੇ ਔਰ ਇਸ ਤੋਂ ਇਲਾਵਾ ਬੱਚਿਆਂ ਦੇ ਸਪੈਸ਼ਲਿਸਟ ਡਾਕਟਰ ਇੱਥੇ ਬੈਠਦੇ ਨੇ, ਸਕਿਨ ਦੇ ਸਪੈਸ਼ਲਿਸਟ ਡਾਕਟਰ ਇੱਥੇ ਬੈਠਦੇ ਨੇ ਔਰ ਜਿੰਨੇ ਵੀ ਇਲਾਜ ਨੇ ਇੱਕੋ ਛੱਤ ਦੇ ਥੱਲੇ ਬਿਲਕੁਲ ਲਾਗਤ ਮੁੱਲ ਦੇ ਨਾਲ ਹੋ ਰਹੇ। ਔਰ ਆਪਣੀਆਂ ਅੱਖਾਂ ਨਾਲ ਆ ਕੇ ਵੇਖੋ ਕਿਵੇਂ ਤੁਹਾਡੇ ਕਿਣਕੇ ਕਿਣਕੇ ਦੇ ਨਾਲ ਗੁਰੂ ਬਾਬਾ ਨਾਨਕ ਜੀ ਦੀ ਰਸੋਈ ਚੱਲ ਰਹੀ, ਜਿਸ ਰਸੋਈ ਦੇ ਰਾਹੀਂ ਤਕਰੀਬਨ 2500 ਤੋਂ ਵੀ ਵੱਧ ਪ੍ਰੇਮੀ ਰੋਜ਼ ਪ੍ਰਸ਼ਾਦਾ ਛਕਦੇ ਨੇ। ਇਸ ਤੋਂ ਇਲਾਵਾ ਗੁਰੂ ਬਾਬਾ ਨਾਨਕ ਜੀ ਦੀ ਚੱਲਦੀ ਫਿਰਦੀ ਰਸੋਈ, ਜਿਸ ਰਸੋਈ ਦੇ ਰਾਹੀਂ ਰੋਜ਼ਾਨਾ ਕਦੀ ਕਿਤੇ ਜਿੱਥੇ ਜਿੱਥੇ ਵੀ ਲੋੜ ਹੁੰਦੀ ਹੈ, ਉਸ ਗੱਡੀ ਦੇ ਰਾਹੀਂ ਪ੍ਰਸ਼ਾਦਾ ਪਾਣੀ ਤਿਆਰ ਕਰਕੇ ਲੋੜਵੰਦ ਥਾਵਾਂ 'ਤੇ ਪਹੁੰਚਾਇਆ ਜਾਂਦਾ ਹੈ। ਇਸੇ ਸਥਾਨ ਦੇ ਉੱਤੇ ਬਾਬਾ ਦੀਪ ਸਿੰਘ ਫ੍ਰੀ ਟਿਫਨ ਸੇਵਾ ਚੱਲ ਰਹੀ, ਜਿਸ ਸੇਵਾ ਦੇ ਰਾਹੀਂ ਉਹ ਬਜ਼ੁਰਗ, ਜਿਨ੍ਹਾਂ ਬਜ਼ੁਰਗਾਂ ਨੂੰ ਬੱਚਿਆਂ ਨੇ ਘਰੋਂ ਕੱਢ ਦਿੱਤਾ, ਅਸੀਂ ਜਿਹੜੇ ਸੁਣਦੇ ਹਾਂ ਰੋਜ਼, ਅਸੀਂ ਇਹੋ ਜਿਹੀ ਗਲਤੀ ਨਹੀਂ ਕਰਨੀ, ਪਰ ਜਿਨ੍ਹਾਂ ਨੇ ਅਣਜਾਣਪੁਣੇ ਦੇ ਵਿੱਚ ਇਹ ਗਲਤੀ ਕੀਤੀ, ਆਪਣੇ ਬਜ਼ੁਰਗਾਂ ਨੂੰ ਘਰੋਂ ਕੱਢ ਦਿੱਤਾ, ਪਿਆਰਿਓ ਖਾਣ ਨੂੰ ਉਹਨਾਂ ਦੇ ਕੋਲ ਕੁਝ ਨਹੀਂ, ਇੱਥੋਂ ਤੱਕ ਛੱਤ ਵੀ ਨਹੀਂ ਕਈਆਂ ਦੇ ਕੋਲ। ਉਹਨਾਂ ਦੇ ਘਰਾਂ ਦੇ ਵਿੱਚ ਦੁਪਹਿਰ ਦੇ ਵੇਲੇ ਟਿਫਨ ਵਿੱਚ ਪੈਕ ਕਰਕੇ 2 ਵੇਲੇ ਦਾ ਲੰਗਰ ਰੋਜ਼ ਪਹੁੰਚਾਇਆ ਜਾਂਦਾ। ਔਰ ਤੁਹਾਡੇ ਦਿੱਤੇ ਦਸਵੰਧ ਦੇ ਨਾਲ ਪਿਆਰਿਓ ਹਰ ਮਹੀਨੇ ਵਿਧਵਾ ਬੀਬੀਆਂ ਨੂੰ ਫ੍ਰੀ ਰਾਸ਼ਨ ਦੇਣ ਦੀ ਸੇਵਾ ਵੀ ਹੁੰਦੀ। ਔਰ ਇਸੇ ਸਥਾਨ ਦੇ ਉੱਤੇ ਬਾਬਾ ਦੀਪ ਸਿੰਘ ਜੀ ਗੁਰਮਤਿ ਗਿਆਨ ਸੰਗੀਤ ਅਕੈਡਮੀ ਚੱਲ ਰਹੀ, ਜਿਸ ਅਕੈਡਮੀ ਦੇ ਰਾਹੀਂ ਬੱਚਿਆਂ ਨੂੰ ਗੁਰਮਤਿ ਦੀ ਸਿੱਖਿਆ, ਤਬਲੇ ਦੀ ਸਿਖਲਾਈ, ਕੀਰਤਨ ਦੀ ਸਿਖਲਾਈ, ਗੁਰਬਾਣੀ ਦੀ ਸੰਥਿਆ, ਅੰਮ੍ਰਿਤ ਵੇਲਾ ਸੰਭਾਲਣਾ, ਸੰਧਿਆ ਦਾ ਸਮਾਂ ਸੰਭਾਲਣਾ, ਜੀਵਨ ਉੱਚਾ ਸੁੱਚਾ, ਕਿਰਦਾਰ ਉੱਚਾ ਸੁੱਚਾ ਕਿਵੇਂ ਕਰਨਾ, ਇਹ ਸਾਰੀ ਸਿੱਖਿਆ ਦਿੱਤੀ ਜਾਂਦੀ। ਔਰ ਇਸ ਤੋਂ ਇਲਾਵਾ ਜੋ ਤੁਸੀਂ ਕਿਣਕਾ ਕਿਣਕਾ ਦਿੰਦੇ ਹੋ, ਤੁਹਾਡੇ ਕਿਣਕੇ ਕਿਣਕੇ ਨਾਲ ਬਿਲਕੁਲ ਦੂਜਾ ਯੂਨਿਟ ਬਿਲਕੁਲ ਨਾਲ ਹੀ, ਰਾਮ ਤੀਰਥ ਰੋਡ ਦੇ ਬਿਲਕੁਲ ਨਾਲ ਹੀ ਦੂਸਰਾ ਯੂਨਿਟ, ਜਿੱਥੇ ਜੀ ਦੇ ਆ ਪ੍ਰਵਾਨ ਪਾਰਕ ਦੀ ਉਸਾਰੀ ਚੱਲ ਰਹੀ,
TV ਸਕਰੀਨ ਦੇ ਉੱਤੇ ਸਾਰੀਆਂ ਉਹ ਤਸਵੀਰਾਂ ਚੱਲ ਰਹੀਆਂ ਨੇ। ਇਹ ਜੀ ਦਇਆ ਪ੍ਰਵਾਨ ਪਾਰਕ ਦੇ ਵਿੱਚ ਜਿੱਥੇ ਪੰਛੀਆਂ ਨੂੰ ਦਾਣਾ ਪਾਉਣਾ, ਖਾਣਾ ਪਾਉਣਾ ਇਹ ਕੰਮ ਹੋਇਆ ਕਰੇਗਾ, ਉੱਥੇ ਬਿਮਾਰ ਪੰਛੀਆਂ ਦੇ ਇਲਾਜ ਦਾ ਹਸਪਤਾਲ ਵੀ। ਇਸੇ ਜਗ੍ਹਾ ਦੇ ਉੱਤੇ ਸਰਾਂ ਦੀ ਉਸਾਰੀ ਕਿ ਜਦੋਂ ਵੀ ਸੰਗਤਾਂ ਬਾਹਰੋਂ ਆਉਣ ਦਰਸ਼ਨ ਕਰਨ ਗੁਰੂ ਰਾਮਦਾਸ ਜੀ ਦੇ ਘਰ ਦੇ, ਬਾਬਾ ਦੀਪ ਸਿੰਘ ਜੀ ਦੇ ਘਰ ਦੇ, ਅਤੇ ਸੰਗਤਾਂ ਇੱਥੇ ਆ ਕੇ ਰਿਹਾਇਸ਼ ਕਰਨ। ਸਟੇਸ਼ਨ ਤੋਂ, ਏਅਰਪੋਰਟ ਤੋਂ ਸੰਗਤਾਂ ਦੇ ਆਉਣ ਵਾਸਤੇ ਇੱਥੇ ਗੱਡੀਆਂ ਦਾ ਵੀ ਪ੍ਰਬੰਧ ਹੋ ਜਾਏਗਾ, ਜੋ ਗੱਡੀਆਂ ਤੁਹਾਨੂੰ ਬਾਅਦ ਵਿੱਚ ਦਰਬਾਰ ਸਾਹਿਬ ਦਰਸ਼ਨ ਕਰਾ ਕੇ ਫਿਰ ਇੱਥੇ ਲੈ ਆਇਆ ਕਰਨਗੀਆਂ। ਇਹ ਸਰਾਂ ਵੀ ਬਣ ਰਹੀ। ਇਸ ਤੋਂ ਇਲਾਵਾ ਇਸੇ ਅਸਥਾਨ 'ਤੇ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਨਾਮ ਦਾ ਵੱਡਾ ਗੁਰੂ ਘਰ, ਗੁਰਦੁਆਰਾ ਸਾਹਿਬ ਵੀ, ਔਰ ਵੱਡਾ ਦੀਵਾਨ ਹਾਲ, ਜਿਸ ਦੀਵਾਨ ਹਾਲ ਦੇ ਵਿੱਚ 8 ਤੋਂ 10,000 ਸੰਗਤ ਦੇ ਪ੍ਰੇਮੀ ਬਹਿ ਸਕਣ। ਐਡਾ ਵਿਸ਼ਾਲ ਦੀਵਾਨ ਹਾਲ, ਉਹਦੀ ਵੀ ਕਾਰ ਸੇਵਾ ਪ੍ਰਾਰੰਭ ਹੋ ਚੁੱਕੀ ਹੈ। ਹੁਣ ਮੇਰੀ ਨਿਮਰਤਾ ਸਹਿਤ ਬੇਨਤੀ ਸੁਣਿਓ, ਇਹ ਜਿੰਨੀ ਵੀ ਕਾਰ ਸੇਵਾ ਚੱਲ ਰਹੀ ਹੈ ਇਹ ਹੋ ਤੁਹਾਡੇ ਕਿਣਕੇ ਨਾਲ, ਦਸਵੰਧ ਦੇ ਨਾਲ ਰਹੀ ਹੈ। ਔਰ ਇਹ ਮੇਰੀ ਬੇਨਤੀ ਪਿਆਰਿਓ, ਕੋਈ ਵੀ ਪ੍ਰੇਮੀ, ਕਈਆਂ ਦੇ ਮਨ ਦੇ ਅੰਦਰ ਭਾਵਨਾ ਹੁੰਦੀ ਹੈ ਸਾਡੇ ਬੱਚੇ ਦਾ ਜਨਮ ਦਿਨ ਜਾਂ ਸਾਡੀ ਮੈਰਿਜ ਐਨਵਰਸਰੀ ਹੈ, ਅਸੀਂ ਇੱਕ ਦਿਨ ਦੀ ਗੁਰੂ ਬਾਬਾ ਨਾਨਕ ਜੀ ਦੇ ਰਸੋਈ ਦੇ ਵਿੱਚ ਲੰਗਰ ਦੀ ਸੇਵਾ ਲੈਣੀ। ਔਰ ਇਸ ਤੋਂ ਇਲਾਵਾ ਜੇ ਤੁਹਾਡੇ ਮਨ ਦੇ ਵਿੱਚ ਇਹ ਉਤਸ਼ਾਹ ਜਾਗੇ ਕਿ ਅਸੀਂ ਜੋ ਬਜ਼ੁਰਗਾਂ ਦੇ ਲਈ ਟਿਫਨ ਦੀ ਸੇਵਾ ਹੁੰਦੀ ਹੈ, 2 ਵੇਲੇ ਦਾ ਲੰਗਰ ਜਾਂਦਾ ਟਿਫਨ ਵਿੱਚ ਪੈਕ ਹੋ ਕੇ, ਕੋਈ ਮਹੀਨੇ ਦੀ ਸੇਵਾ ਕਰਨੀ ਚਾਹਵੇ ਇੱਕ ਪਰਿਵਾਰ ਦੀ, ਜੋ ਆਪ ਜੀ ਮਹੀਨੇ ਦੀ ਸੇਵਾ ਵੀ ਆਪਣੀ ਝੋਲੀ 'ਚ ਪਵਾ ਸਕਦੇ ਹੋ। ਇਸ ਤੋਂ ਇਲਾਵਾ ਜਿਹੜੇ ਹਰ ਐਤਵਾਰ ਤੇ ਐਤਵਾਰ ਚੁਪਹਿਰਾ ਜਪ ਤਪ ਸਮਾਗਮ ਹੁੰਦੇ ਨੇ, ਜਾਂ 27 ਤਰੀਕ ਨੂੰ ਚੁਪਹਿਰਾ ਹੁੰਦਾ ਹੈ, ਉਹਦੇ ਵਿੱਚ ਕੋਈ ਲੰਗਰਾਂ ਦੀ ਸੇਵਾ ਕਰਨੀ ਚਾਹਵੇ। ਤੇ ਇਸ ਤੋਂ ਇਲਾਵਾ ਪਿਆਰਿਓ, ਜੇ ਤੁਹਾਡੇ ਮਨ ਦੇ ਵਿੱਚ ਆਵੇ ਇੱਥੇ ਸਹਿਜ ਪਾਠਾਂ ਦਾ ਪ੍ਰਵਾਹ ਵੀ ਦਿਨੇ ਰਾਤ ਚੱਲਦਾ ਹੈ, ਤੁਹਾਡੇ ਮਨ 'ਚ ਆਵੇ ਕਿ ਅਸੀਂ ਖੁਸ਼ੀ ਦੇ ਵਿੱਚ ਕੋਈ ਸਹਿਜ ਪਾਠ ਕਰਵਾਉਣਾ ਹੈ, ਤੇ ਸਹਿਜ ਪਾਠ ਵੀ ਇਸ ਅਸਥਾਨ 'ਤੇ ਅਸੀਂ ਜਿਹੜੇ ਪ੍ਰੇਮੀ ਨੇ ਉਹਨਾਂ ਦਾ ਕਰਦੇ ਹਾਂ। ਮੇਰੀ ਬੇਨਤੀ ਹੈ ਮੋਢੇ ਨਾਲ ਮੋਢਾ ਜੋੜ ਕੇ ਸਾਥ ਦਿਓ। ਔਰ ਜਿਹੜਾ ਬਾਬਾ ਦੀਪ ਸਿੰਘ ਜੀ ਦਾ ਵੱਡਾ ਦੀਵਾਨ ਹਾਲ ਬਣ ਰਿਹਾ, ਮੈਂ ਬੇਨਤੀ ਕਰਦਾ ਆ ਰਿਹਾ ਕਿ 1 ਤੇਰੀ ਦੀ, 2 ਤੇਰੀਆਂ ਦੀ, 5 ਤੇਰੀਆਂ ਦੀ, 1300, ਭਾਵੇਂ 10 ਤੇਰੀਆਂ, 100 ਤੇਰੀਆਂ, ਜਿੰਨੀ ਗੁਰੂ ਨੇ ਤੁਹਾਨੂੰ ਵਿੱਤ ਦਿੱਤੀ ਹੈ ਨਾ, ਇਹ ਸਾਰੇ ਕਾਰਜ ਕਰੋੜਾਂ ਦੀ ਲਾਗਤ ਦੇ ਨਾਲ ਜੋ ਬਣ ਰਹੇ ਨੇ, ਤੇ ਇਹ ਉਦੋਂ ਹੀ ਪੋਸੀਬਲ ਨੇ ਸੇਵਾਵਾਂ ਜਦੋਂ ਤੁਸੀਂ ਪੂਰਾ ਸਹਿਯੋਗ ਦਿਓਗੇ। ਭਾਵੇਂ 1 ਤੇਰੀ, 2 ਤੇਰੀਆਂ, 50 ਤੇਰੀਆਂ, 100 ਤੇਰੀਆਂ, ਜਿੰਨੀ ਗੁਰੂ ਨੇ ਤੁਹਾਨੂੰ ਵਿੱਤ ਦਿੱਤੀ, ਇਸ ਵੇਲੇ ਆਪ ਜੀ ਫਿਰ ਆਪਣਾ ਦਸਵੰਧ, ਕਿਉਂਕਿ ਕਈ ਵਾਰੀ ਅਸੀਂ ਦਸਵੰਧ ਇਹੋ ਜਿਹੀਆਂ ਥਾਵਾਂ 'ਤੇ ਭੇਜਦੇ ਹਾਂ ਪਿਆਰਿਓ ਜਿੱਥੇ ਅੱਗੇ ਬੜੇ ਪ੍ਰਬੰਧ ਹੁੰਦੇ ਨੇ। ਅਸਲੀਅਤ ਦੇ ਵਿੱਚ ਦਸਵੰਧ ਦਿੱਤਾ ਉੱਥੇ ਥਾਂ ਪੈਂਦਾ ਜਿੱਥੇ ਸੱਚਮੁੱਚ ਲੋੜ ਹੈ। ਆਪਣੀਆਂ ਅੱਖਾਂ ਦੇ ਨਾਲ ਆ ਕੇ ਵੇਖੋ ਔਰ ਤੁਹਾਨੂੰ ਬੜੀ ਤਸੱਲੀ ਹੋਏਗੀ ਜਦੋਂ ਵੇਖੋਗੇ ਸਾਡਾ ਦਿੱਤਾ ਕਿਣਕਾ ਸਹੀ ਟਿਕਾਣੇ ਲੱਗ ਰਿਹਾ, ਸਹੀ ਜਗ੍ਹਾ ਦੇ ਉੱਤੇ ਯੂਜ਼ ਹੋ ਰਿਹਾ। ਅਤੇ ਇਹ ਸਾਰੀਆਂ ਸੇਵਾਵਾਂ ਤੁਸੀਂ TV ਸਕਰੀਨ ਦੇ ਉੱਤੇ ਅਕਾਊਂਟ ਡਿਟੇਲਾਂ ਚੱਲ ਰਹੀਆਂ ਨੇ, ਇਹਨਾਂ ਅਕਾਊਂਟਾਂ ਦੇ ਵਿੱਚ ਸੇਵਾ ਪਾ ਕੇ ਆਪ ਜੀ ਸਕਰੀਨ ਦੇ ਉੱਤੇ ਚੱਲ ਰਹੇ ਨੰਬਰਾਂ ਦੇ ਉੱਤੇ ਸੰਪਰਕ ਕਰ ਸਕਦੇ ਹੋ ਕਿ ਅਸੀਂ ਇੰਨੀ ਸੇਵਾ ਟਰਸਟ ਨੂੰ ਪਾਈ ਹੈ, ਤਾਂ ਜੋ ਤੁਹਾਨੂੰ ਸਮੇਂ ਸਿਰ ਰਸੀਦ ਔਰ ਸਤਿਕਾਰ ਜੋ ਅਸੀਂ ਭੇਜ ਸਕੀਏ। ਜ਼ਰੂਰੀ ਬੇਨਤੀ, ਵਿਦੇਸ਼ ਦੀਆਂ ਸੰਗਤਾਂ, ਇੰਡੀਆ ਤੋਂ ਬਾਹਰ ਦੀਆਂ ਸੰਗਤਾਂ ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ ਹੇਠ ਚੱਲ ਰਹੇ ਇਹਨਾਂ ਕਾਰਜਾਂ ਦੇ ਵਿੱਚ ਸਹਿਯੋਗ ਦਸਵੰਧ ਦੇਣ ਲਈ ਇਹਨਾਂ ਨੰਬਰਾਂ 'ਤੇ ਸੰਪਰਕ ਕਰ ਸਕਦੀਆਂ ਨੇ ਜੀ। ਆਪਣੀ ਸੇਵਾ ਤੁਸੀਂ ਸਾਨੂੰ ਗੂਗਲ ਪੇ, ਪੇਟੀਐਮ, ਫੋਨਪੇ ਵੀ ਕਰ ਸਕਦੇ। ਉਹ ਨੰਬਰ ਵੀ ਤੁਹਾਡੇ TV ਸਕਰੀਨ 'ਤੇ ਚੱਲ ਰਿਹਾ ਹੈ, 98 150 99 513 98150 89513। ਮੇਰੀ ਬੇਨਤੀ, ਹਰ ਪਲ, ਹਰ ਘੜੀ, ਹਰ ਇੱਕ ਕਦਮ ਦੇ ਉੱਤੇ ਤੁਹਾਡੀਆਂ ਅਸੀਸਾਂ ਦੀ, ਤੁਹਾਡੀ ਬਖਸ਼ੀਸ਼ ਦੀ ਲੋੜ ਹੈ। ਔਰ ਮੋਢੇ ਨਾਲ ਮੋਢਾ ਜੋੜ ਕੇ ਜਦੋਂ ਤੁਸੀਂ ਸਾਥ ਦਿਓਗੇ, ਜਿਹੜਾ ਸਾਡਾ ਮਿਸ਼ਨ ਹੈ, ਆਪ ਸਵਰੋ ਪਰਿਵਾਰ ਸਵਾਰੋ ਸਮਾਜ ਆਪੇ ਹੀ ਸਵਰ ਜਾਏਗਾ। ਔਰ ਜਿਹੜਾ ਦੂਜਾ ਮਿਸ਼ਨ ਕਿ ਘੱਟ ਤੋਂ ਘੱਟ 113 ਥਾਵਾਂ ਦੇ ਉੱਤੇ ਇਹ ਯੂਨਿਟ ਖੋਲ੍ਹਣ, ਇਹ ਮਿਸ਼ਨ ਵਿੱਚ ਅਸੀਂ ਕਾਮਯਾਬ ਹੋ ਜਾਵਾਂਗੇ। ਪਰ ਹੋਵਾਂਗੇ ਉਦੋਂ ਹੀ ਜਦੋਂ ਤੁਸੀਂ ਪੂਰਾ ਆਪਣੇ ਪਰਿਵਾਰਕ ਮੈਂਬਰਾਂ ਦੇ ਵਾਂਗ ਮੋਢੇ ਨਾਲ ਮੋਢਾ ਜੋੜ ਕੇ ਸਾਥ ਦਿਓਗੇ। ਇਹ ਮੈਸੇਜ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ ਜੀ, ਤਾਂ ਜੋ ਇਹ ਸੇਵਾਵਾਂ ਦੇ ਕਾਰਜ ਨਿਰੰਤਰਤਾਈ ਦੇ ਨਾਲ ਜਾਰੀ ਰਹਿ ਸਕਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ। ਸਾਧ ਸੰਗਤ ਜੀ, ਇਹ ਜ਼ਰੂਰੀ ਸੁਨੇਹਾ ਸੁਣਿਓ ਵੀ ਔਰ ਵੱਧ ਤੋਂ ਵੱਧ ਸ਼ੇਅਰ ਵੀ ਕਰਿਓ। ਸਾਰੀਆਂ ਸੰਗਤਾਂ ਨੂੰ ਪਤਾ ਹੈ
ਧੰਨ ਬਾਬਾ ਦੀਪ ਸਿੰਘ ਜੀ ਤਿਨਾਂ ਦਾ ਪਾਵਨ ਪਵਿੱਤਰ ਆਗਮਨ ਪੁਰਬ 27 ਜਨਵਰੀ ਨੂੰ ਆ ਰਿਹਾ ਹੈ। ਇਸੇ ਸਬੰਧ ਦੇ ਵਿੱਚ ਜਿੰਨੇ ਵੀ ਪਰਿਵਾਰਕ ਮੈਂਬਰ ਤੁਸੀਂ ਰੋਜ਼ ਕੀਰਤਨ ਸੁਣਦੇ ਹੋ, ਜੁੜਦੇ ਹੋ, ਸਭ ਨੂੰ ਮੈਂ ਨਿਮਰਤਾ ਸਹਿਤ ਬੇਨਤੀ ਕਰਦਾ, ਆਪੋ ਆਪਣੇ ਘਰਾਂ ਦੇ ਵਿੱਚ ਖੁੱਲ੍ਹੇ ਪਾਠਾਂ ਦੀਆਂ ਲੜੀਆਂ ਪ੍ਰਾਰੰਭ ਕਰ ਦਿਓ। ਜਿਹੜਾ ਸੁਖਮਨੀ ਸਾਹਿਬ ਜੀ ਦੇ ਪਾਠ ਕਰ ਸਕਦਾ, ਸੁਖਮਨੀ ਸਾਹਿਬ ਜੀ ਦੇ ਪਾਠ, ਜਿਹੜਾ ਸਹਿਜ ਪਾਠ ਕਰ ਸਕਦਾ, ਸਹਿਜ ਪਾਠ। ਮੇਰੇ ਮਨ ਦੀ ਭਾਵਨਾ ਹੈ ਇੱਕ ਪਰਿਵਾਰਕ ਮੈਂਬਰ ਇੱਕ ਸਹਿਜ ਪਾਠ ਦੀ ਹਾਜ਼ਰੀ ਜ਼ਰੂਰ ਭਰੇ ਬਾਬਾ ਦੀਪ ਸਿੰਘ ਦੀਆਂ ਖੁਸ਼ੀਆਂ ਲੈਣ ਦੇ ਲਈ। ਜਿਹੜਾ ਸਹਿਜ ਪਾਠ ਨਹੀਂ ਕਰ ਸਕਦਾ ਉਹ 2 ਰੋਜ਼ ਸੁਖਮਨੀ ਸਾਹਿਬ ਜੀ ਦੇ ਪਾਠ ਕਰੀ ਚੱਲੇ। ਜਿਹੜਾ ਸੁਖਮਨੀ ਸਾਹਿਬ ਨਹੀਂ ਕਰ ਸਕਦਾ ਰੋਜ਼ 10 ਪਾਠ ਘੱਟ ਤੋਂ ਘੱਟ ਜਪਜੀ ਸਾਹਿਬ ਜੀ ਦੇ ਜ਼ਰੂਰ ਕਰੇ। ਜਿਹੜਾ ਇਹ ਵੀ ਨਹੀਂ ਕਰ ਸਕਦਾ ਪਿਆਰਿਓ, ਉਹ ਭਾਵੇਂ 6 ਮਾਲਾ ਮੂਲ ਮੰਤਰ ਦੀਆਂ, ਭਾਵੇਂ 80 ਮਾਲਾ ਵਾਹਿਗੁਰੂ ਵਾਹਿਗੁਰੂ ਸ਼ਬਦ ਦੀਆਂ ਉਹ ਫੇਰਨੀਆਂ ਸ਼ੁਰੂ ਕਰ ਦੇਵੇ। ਬਾਕੀ ਤੁਹਾਡੀ ਖੁਸ਼ੀ, ਚੌਪਈ ਸਾਹਿਬ ਜੀ ਦੇ ਪਾਠ ਕਰੋ, ਭਾਵੇਂ ਤੁਸੀਂ ਗੁਰੂ ਪਿਤਾ ਜੀ ਦੀਆਂ ਖੁਸ਼ੀਆਂ ਲੈਣ ਵਾਸਤੇ ਕੋਈ ਵੀ ਬਾਣੀ ਪ੍ਰੇਮ ਦੇ ਨਾਲ ਪੜ੍ਹੋ। ਇਹ ਮੇਰੀ ਬੇਨਤੀ ਹੈ। ਬਾਬਾ ਦੀਪ ਸਿੰਘ ਸਾਹਿਬ ਜੀ ਦੀਆਂ ਖੁਸ਼ੀਆਂ ਲੈਣ ਵਾਸਤੇ ਸਾਰੀਆਂ ਸੰਗਤਾਂ ਨੇ ਆਪ ਤੇ ਜੁੜਨਾ ਹੀ ਹੈ। ਜੇ ਕੋਈ ਤੁਹਾਡੇ ਘਰ ਦੇ ਵਿੱਚ ਕੰਮ ਕਰਨ ਵਾਲੀ ਜਾਂ ਕੰਮ ਕਰਨ ਵਾਲਾ ਵੀ ਆਉਂਦਾ, ਤੁਹਾਡੀ ਦੁਕਾਨ ਦੇ ਉੱਤੇ ਕੋਈ ਕੰਮ ਵੀ ਕਰਦਾ, ਤੁਹਾਡਾ ਹੈਲਪਰ ਵੀ ਹੈ ਨਾ, ਉਹਨੂੰ ਵੀ ਬਾਣੀ ਦੇ ਨਾਲ ਜੋੜ ਦਿਓ। ਉਹਨੂੰ ਕਹੋ ਬਾਬਾ ਦੀਪ ਸਿੰਘ ਦੀਆਂ ਖੁਸ਼ੀਆਂ ਲੈਣ ਵਾਸਤੇ ਤੂੰ ਵੀ ਬਾਣੀ ਦਾ ਵੱਧ ਤੋਂ ਵੱਧ ਨੇਮ ਕਰ। ਹਰ ਪ੍ਰੇਮੀ ਇੱਕ ਕਾਪੀ ਲਾ ਲਓ, ਕਾਪੀ ਦੇ ਉੱਤੇ ਨੋਟ ਕਰਨਾ ਸ਼ੁਰੂ ਕਰ ਦਿਓ। ਅੱਜ ਮੈਂ ਇਸ ਤਰੀਕ ਨੂੰ ਇੰਨੀ ਬਾਣੀ ਪੜ੍ਹੀ, ਬਾਬਾ ਦੀਪ ਸਿੰਘ ਜੀ ਨੇ ਅੱਜ ਇੰਨੀ ਸੇਵਾ ਮੇਰੇ ਕੋਲੋਂ ਬਾਣੀ ਪੜ੍ਹਨ ਦੀ ਲਈ, ਅੱਜ ਮੈਂ ਇੰਨੇ ਪਾਠ ਕੀਤੇ, ਇੰਨੀ ਸੇਵਾ। ਔਰ ਜਿੰਨੀ ਵੀ ਇਹ ਗਿਣਤੀ ਹੋਏਗੀ, ਜਿੰਨੀ ਵੀ ਤੁਸੀਂ ਬਾਣੀ ਪੜ੍ਹੋਗੇ, ਇਹ ਸਾਰੇ ਬਾਣੀ ਦੇ ਵੱਡੇ ਪ੍ਰਵਾਹ ਦੀ ਅਰਦਾਸ 27 ਜਨਵਰੀ ਨੂੰ ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ, ਦਾਤਾ ਬੰਦੀ ਛੋੜ ਪਬਲਿਕ ਸਕੂਲ, ਰਾਮ ਤੀਰਥ ਰੋਡ, ਜੋ 27 ਤਰੀਕ ਨੂੰ ਚੁਪਹਿਰਾ ਹੋਏਗਾ, ਉਸ ਚੁਪਹਿਰੇ ਦੀ ਸਮਾਪਤੀ ਤੇ ਇਹ ਖੁੱਲ੍ਹੇ ਪਾਠਾਂ ਦੀ ਅਰਦਾਸ ਹੋਏਗੀ। 27 ਔਰ 28 ਬਾਬਾ ਦੀਪ ਸਿੰਘ ਜੀ ਦੇ ਆਗਮਨ ਦਿਨ ਦੀ ਖੁਸ਼ੀ ਵਿੱਚ 2 ਚੁਪਹਿਰੇ ਬਾਬਾ ਦੀਪ ਸਿੰਘ ਜੀ ਨੇ ਸਾਡੀ ਝੋਲੀ 'ਚ ਪਾਏ ਨੇ, ਸਵੇਰੇ 10 ਵਜੇ ਤੋਂ ਸ਼ਾਮੀ 4 ਵਜੇ ਤੱਕ, 27 ਨੂੰ ਵੀ ਔਰ 28 ਨੂੰ ਵੀ। ਇਹ ਮੇਰੀ ਬੇਨਤੀ ਹੈ, ਵੱਧ ਤੋਂ ਵੱਧ ਬਾਣੀ ਦੇ ਪ੍ਰਵਾਹ ਚਲਾ ਦਿਓ। ਘਰ ਘਰ ਦੇ ਵਿੱਚੋਂ ਗੁਰਬਾਣੀ ਦੀ ਗੂੰਜ ਦੀ ਆਵਾਜ਼ ਸੁਣੇ। ਇਹ ਮੇਰੀ ਨਿਮਰਤਾ ਸਹਿਤ ਤੁਹਾਡੇ ਚਰਨਾਂ ਦੇ ਵਿੱਚ ਬੇਨਤੀ। ਦੋਵੇਂ ਦਿਨ ਰਾਮ ਤੀਰਥ ਰੋਡ ਆਉਣ ਵਾਸਤੇ ਸਵੇਰੇ 8:30 ਵਜੇ ਬੀਬੀ ਕੌਲਾਂ ਜੀ ਭਲਾਈ ਕੇਂਦਰ, ਤਰਨ ਤਾਰਨ ਰੋਡ, ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਗੱਡੀਆਂ ਦਾ ਪ੍ਰਬੰਧ ਕੀਤਾ ਗਿਆ, ਜਿਹੜੀਆਂ ਤੁਹਾਨੂੰ ਰਾਮ ਤੀਰਥ ਰੋਡ ਲੈ ਵੀ ਆਉਣਗੀਆਂ ਔਰ ਵਾਪਸੀ ਛੱਡ ਵੀ ਦੇਣਗੀਆਂ। ਭੁੱਲਿਓ ਨਾ, ਬਾਬਾ ਦੀਪ ਸਿੰਘ ਜੀ ਦੇ ਆਗਮਨ ਤੇ ਅਸੀਂ ਬਾਬਾ ਦੀਪ ਸਿੰਘ ਜੀ ਨੂੰ ਗੁਰਬਾਣੀ ਦੀ ਭੇਟਾ ਦੇਣੀ ਹੈ। ਤੇ ਜਦੋਂ ਬਾਬਾ ਦੀਪ ਸਿੰਘ ਜੀ ਨੂੰ ਅਸੀਂ ਗੁਰਬਾਣੀ ਦੀ ਭੇਟਾ ਦੇਵਾਂਗੇ, ਬਾਬਾ ਦੀਪ ਸਿੰਘ ਜੀ ਸਾਨੂੰ ਲੋਕ ਪਰਲੋਕ ਦੀਆਂ ਖੁਸ਼ੀਆਂ ਦੇਣਗੇ, ਸਾਡੇ ਰੁਕੇ ਹੋਏ ਕੰਮ ਚੱਲਣਗੇ, ਬਰਕਤਾਂ ਦੀਆਂ ਮੁੱਠਾਂ ਖੋਲਣਗੇ। ਇਹ ਮੇਰੀ ਬੇਨਤੀ ਪਿਆਰਿਓ, ਆਓ ਗੁਰਬਾਣੀ ਦੇ ਇਸ ਪ੍ਰਵਾਹ ਦੇ ਵਿੱਚ ਸਾਰੀ ਸੰਗਤ ਮੋਢੇ ਨਾਲ ਮੋਢਾ ਜੋੜ ਕੇ ਸਾਥ ਦਿਓ। ਔਰ ਇਹ ਜੋ ਪਾਠਾਂ ਦੀ ਗਿਣਤੀ ਹੈ, ਤੁਸੀਂ ਸਾਨੂੰ 25 ਜਨਵਰੀ ਤੱਕ ਜੋ ਦੇਣ ਦੀ ਕਿਰਪਾਲਤਾ ਕਰਨੀ, ਉਹ ਟੀਵੀ ਸਕਰੀਨ ਦੇ ਉੱਤੇ ਨੰਬਰ ਚੱਲਣੇ ਸ਼ੁਰੂ ਹੋ ਜਾਣਗੇ ਥੋੜ੍ਹੇ ਸਮੇਂ ਤੱਕ। ਉਹਨਾਂ ਨੰਬਰਾਂ ਦੇ ਉੱਤੇ 25 ਜਨਵਰੀ ਤੱਕ ਤੁਸੀਂ ਸਾਨੂੰ ਗਿਣਤੀ ਪਹੁੰਚਾਉਣੀ ਹੈ। ਔਰ 27 ਜਨਵਰੀ ਨੂੰ ਚੁਪਹਿਰਾ ਜਪ ਤਪ ਸਮਾਗਮ ਦੀ ਸਮਾਪਤੀ ਤੇ ਇਹ ਜਿੰਨੇ ਵੀ ਤੁਸੀਂ ਪਾਠ ਕੀਤੇ ਹੋਣਗੇ, ਇਹ ਵੱਡੀ ਗਿਣਤੀ ਦੇ ਵਿੱਚ ਅਸੀਂ ਬਾਬਾ ਦੀਪ ਸਿੰਘ ਜੀ ਨੂੰ ਉਹਨਾਂ ਦੇ ਆਗਮਨ ਦਿਨ ਦੇ ਉੱਤੇ ਗੁਰਬਾਣੀ ਦੀ ਭੇਟਾ ਇਹ ਉਹਨਾਂ ਦੇ ਚਰਨਾਂ ਵਿੱਚ ਅਸੀਂ ਰੱਖਾਂਗੇ, ਗੁਰੂ ਪਿਤਾ ਦੀਆਂ ਖੁਸ਼ੀਆਂ ਲਵਾਂਗੇ। ਇਹ ਸਾਰੇ ਸਮਾਗਮ ਸਾਡੇ YouTube ਚੈਨਲ ਭਾਈ ਅਮਨਦੀਪ ਸਿੰਘ ਜੀ ਆਫੀਸ਼ੀਅਲ ਚੈਨਲ, ਫੇਸਬੁੱਕ ਪੇਜ ਭਾਈ ਅਮਨਦੀਪ ਸਿੰਘ ਜੀ ਬੀਬੀ ਕੌਲਾਂ ਵਾਲੇ, ਉਹਦੇ ਉੱਤੇ ਲਾਈਵ ਦਿਖਾਏ ਜਾਣਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਅਮਨਦੀਪ ਸਿੰਘ ਜੀ ਨੂੰ ਆਪ ਜੀ ਸੋਸ਼ਲ ਮੀਡੀਆ ਤੇ ਵੀ ਫੋਲੋ ਕਰ ਸਕਦੇ ਹੋ ਜੀ। ਭਾਈ ਸਾਹਿਬ ਦੇ ਰੋਜ਼ਾਨਾ ਦੇ ਸਮਾਗਮਾਂ ਦੀ ਜਾਣਕਾਰੀ ਅਤੇ ਆਪ ਸਵਰੋ, ਪਰਿਵਾਰ ਸਵਾਰੋ, ਸਮਾਜ ਆਪੇ ਹੀ ਸੰਵਰ ਜਾਏਗਾ। ਇਸ ਪ੍ਰਚਾਰ ਦਾ ਹਿੱਸਾ ਬਣਨ ਦੇ ਲਈ ਆਪ ਜੀ 7274000061 ਇਸ ਨੰਬਰ ਤੇ ਆਪਣਾ ਨਾਮ ਅਤੇ ਆਪਣੇ ਸ਼ਹਿਰ ਦਾ ਨਾਮ ਲਿਖ ਕੇ WhatsApp ਕਰੋ ਅਤੇ ਇਹ ਨੰਬਰ ਵੀ ਆਪਣੇ ਮੋਬਾਈਲ ਤੇ ਸੇਵ ਕਰਨ ਦੀ ਕਿਰਪਾਲਤਾ ਕਰੋ ਜੀ। ਧੰਨਵਾਦ।